ਇਹ ਰੂੜ ਸਿੰਘ ਦੀ ਜ਼ਮੀਨ ਜ਼ਿਆਦਾ ਸੀ, ਇਹ 4 ਮਰਬਿਆਂ ਦਾ ਮਾਲਕ ਸੀ। ਅੱਛਾ ਤੇ ਦੂਜੇ ਜਿਹੜੇ ਸਨ ਇਹ ਥੋੜੇ ਮਾਲਕ ਸਨ। ਅੱਛਾ ਆ ਜਿਹੜੇ ਬਹਾਦਰ ਤੇ ਦਰਬਾਰਾ ਸਨ ਇਹ ਸਗੋਂ ਰਾਖੀ ਕਰਦੇ ਸਨ ਸਾਡੀ। ਅੱਛਾ ਜੀ। ਹਾਂਜੀ ਉਹ ਉੱਥੇ ਹੋਣਾ ਬਾਹਰ ਬਾਗ ਭਾਈ ਹੈ ਨਾ, ਤੇ ਰਾਤ ਨੂੰ ਇਹਨਾਂ ਫਿਰਨਾ ਘੋੜੀਆਂ ਤੇ ਜਿਹੜਾ ਸੁੱਤਾ ਦਿਸਣਾ ਬਈ ਅਸੀਂ ਕਾਹਦੇ ਲਈ ਜੇ ਤੁਸੀਂ ਇਹਨਾਂ ਦੀ ਰਾਖੀ ਕਰਨੀ ਹੈ। ਇਹ ਚੋਰੀ ਕਦੀ ਨਹੀਂ ਸੀ। ਤਾਰਾ ਚੰਦ ਤੇ ਕਸ਼ਾਬੀ ਮਾਲੇ 2 ਮਾਸਟਰ ਹਿੰਦੂ ਸਨ। ਸਨ ਦੋਵੇਂ ਕਿ ਸਿੱਖ ਸਨ ਭਲਾ? ਦੋਵੇਂ ਇੱਥੋਂ ਦੇ ਸਨ। ਹਿੰਦੂ ਸਨ? ਹਾਂ ਹਿੰਦੂ ਸਨ। ਅੱਛਾ ਅੱਛਾ। ਇਹ ਤੁਹਾਨੂੰ ਪੜ੍ਹਾਉਂਦੇ? ਹਾਂ ਇਹ ਪੜ੍ਹਾਉਂਦੇ ਸਨ। ਕਾਨੇ ਠੋਕਦਾ ਹੁੰਦਾ ਸੀ? ਪੜ੍ਹਾਈ ਬੜੀ ਸੀ ਉਹਨਾਂ। ਅੱਛਾ ਅੱਛਾ। ਪੜ੍ਹਾਉਂਦੇ ਚੰਗਾ। ਤੁਹਾਡੇ ਕੋਈ ਕਲਾਸ ਫੈਲੋ ਜਿਹੜੇ ਨਾਲ ਪੜ੍ਹਦੇ ਆ ਕੋਈ ਸਿੱਖਾਂ ਹਿੰਦੂਆਂ ਦੇ ਮੁੰਡੇ ਹੈ ਬੱਚੇ? ਸਾਡੇ ਨਾਲ ਪੜ੍ਹਦੇ ਰਹੇ ਨੇ ਮੁੰਡੇ ਸਿੱਖਾਂ। ਕਿਸੇ ਦਾ ਨਾਂ ਨੂੰ ਯਾਦ ਦੱਸੋ ਹਾਂ। ਨਾ ਮਤਲਬ ਦੀਪਾ ਸੀ। ਅੱਛਾ ਜੀ। ਤੇ ਜੰਗੀਰਾ ਸੀ। ਹਾਂ। ਤੇ ਇਸ ਤਰ੍ਹਾਂ ਕਰਕੇ ਨਾ ਮਤਲਬ ਵੇਖੋ ਜੀ ਹੁਣ 100 ਦੇ ਨੇੜੇ ਪੜ੍ਹਨ ਭੁੱਲ ਪੜ ਗਏ ਨੇ। ਇਹ ਤੁਹਾਡੇ ਨਾਲ ਪੜ੍ਹਦੇ ਹੁੰਦੇ? ਉਹ ਸਾਨੂੰ ਭੁੱਲ ਗਏ ਸੀ, ਉਹਨਾਂ ਨੂੰ ਭੁੱਲ ਗਿਆ ਸਾਡੇ ਨਾਲ ਪੜ੍ਹ। ਤੁਹਾਡੇ ਘਰ ਜਿੱਥੇ ਸੀ ਤੁਹਾਡੇ ਗੁਆਂਢੀ ਕੋਈ ਸਿੱਖ ਕੋਈ ਹਿੰਦੂ ਕੋਈ ਖੱਤਰੀ ਕੋਈ ਚੂੜੇ ਕੋਈ ਚਮਾਰ? ਸਾਡੇ ਗੁਆਂਢੀ ਜਿਹੜੇ ਸਨ ਲਾਂਦੇ ਹਰਨਾਮ ਸਿੰਘ ਸੀ ਸਾਡੇ ਤੋਂ। ਚੜ੍ਹਦੇ ਪਾਸੇ ਭਗਵਾਨ ਸਿੰਘ ਦਾ ਸੀ। ਭਗਵਾਨ ਸਿੰਘ? ਭਗਵਾਨ ਸਿੰਘ। ਭਗਵਾਨ ਸਿੰਘ। ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ। ਦੋਸਤੋ ਇੱਕ ਨਵੀਂ ਵੀਡੀਓ ਲੈ ਕੇ 1947 ਟਾਈਮ ਦੀ ਤੁਹਾਡੀ ਖਿਦਮਤ ਰੂਬਰੂ ਹਾਜ਼ਰ ਹਾਂ। ਬਾਬਾ ਜੀ ਸਾਡੇ ਨਾਲ ਮੌਜੂਦ ਨੇ, ਇਹਨਾਂ ਨੂੰ ਪੁੱਛਣੇ 1947 ਦੀ ਕਹਾਣੀ ਇਹਨਾਂ ਦੀ ਜ਼ੁਬਾਨੀ ਜੀ। ਬਜ਼ੁਰਗੋ ਕੀ ਹਾਲ? ਠੀਕ ਜੀ। ਅੱਲਾਹ ਆਪਣਾ ਨਾਂ ਕੀ ਹੈ ਜੀ? ਮੁਹੰਮਦ ਸ਼ਰੀਫ। ਮੁਹੰਮਦ ਸ਼ਰੀਫ। ਤੇ ਬਜ਼ੁਰਗੋ ਤੁਹਾਡੇ ਵਾਲ ਸਾਹਿਬ ਦਾ ਨਾਂ ਕੀ? ਵਾਲਦ ਸਾਹਿਬ ਦਾ ਨਾਮ ਜਮਾਲਦੀਨ। ਜਮਾਲਦੀਨ। ਤੇ ਦਾਦਾ ਜੀ ਦਾ? ਰਾਈ। ਦਾਦਾ ਤੁਹਾਡੇ ਨਾਂ ਕੀ? ਦਾਦੇ ਦਾਦੇ ਦਾ ਨਾਮ ਕਰਮਦੀਨ। ਕਰਮਦੀਨ। ਜ਼ਾਤ ਕਿਹੜੀ ਆਪਣੀ? ਰਾਈ। ਰਾਈ। ਗੋਤ ਵੀ ਪਤਾ ਜੀ ਆਪਣੀ ਕਿਹੜੀ? ਮਹਿਰ। ਅੱਛਾ ਮਹਿਰ। ਸਹੀ ਹੋ ਗਿਆ। ਬਾਬਾ ਪਿੰਡ ਕਿਹੜਾ ਜਿੱਥੇ ਬੈਠੇ ਆ? ਪਿੰਡ ਮਿਰਜ਼ਾ ਵਿਰਕਾ। ਇਹਦੇ ਆਲੇ ਦੁਆਲੇ 2-3 ਪਿੰਡ ਦੱਸਿਆ ਜੀ। ਆਲੇ ਦੁਆਲੇ ਪਿੰਡ ਕਿਹੜਾ? ਆਲੇ ਦੁਆਲੇ ਜੰਗੀਰਪੁਰਾ। ਹਾਂਜੀ। ਗੋਪੇਰਾ। ਥਾਬਲ। ਅੱਛਾ ਜੀ। ਚੱਕ ਸ਼ਾਹਪੁਰ। ਕੁਰਲਕੇ। ਸਹੀ ਹੋ ਗਿਆ ਜੀ। ਤੇ ਮਦਾਰ। ਸਹੀ। ਮਦਾਰੋਂ ਅੱਗੇ ਮਤਲਬ ਗੁਰਮੋਲਾ। ਸਹੀ ਹੈ ਜੀ। ਉੱਥੇ ਭੰਗਮ। ਠੀਕ ਹੈ ਬਾਬੇ। ਉੱਥੋਂ ਦਾ ਜ਼ਿਲ੍ਹਾ ਕਿਹੜਾ ਤੁਹਾਡਾ? ਜ਼ਿਲ੍ਹਾ ਸ਼ੇਖਪੁਰਾ। ਤਹਿਸੀਲ ਵੀ ਸ਼ੇਖਪੁਰਾ ਹੀ ਹੈ? ਤਹਿਸੀਲ ਵੀ ਸ਼ੇਖਪੁਰਾ। ਅੱਛਾ। ਤੇ 47 ਤੋਂ ਪਹਿਲਾਂ ਇਹ ਕਿੱਡਾ ਕੁ ਸੀ ਪਿੰਡ ਬਾਬੇ ਉੱਥੇ? 47 ਤੋਂ ਪਹਿਲਾਂ ਮਗਰੋਂ ਇਹ ਵੇਖ ਲਓ ਜੀ ਆਹ ਆਬਾਦੀ ਜਿਹੜੀ ਹੈ ਇਹ ਨਵੀਂ ਬਣੀ? ਇਹ ਨਵੀਂ ਬਣੀ। ਮਸੀਤ ਕਿੱਥੇ ਸੀ? ਉੱਥੇ ਮਤਲਬ ਉੱਥੇ ਆ ਕੇ ਆਬਾਦੀ ਖਤਮ ਹੋ ਜਾਂਦੀ ਸੀ ਦਰਬਾਰ ਤੋਂ ਪਿੱਛਾ। ਤੁਸੀਂ ਬਸ਼ਿੰਦੇ ਹੋ? ਹਾਂਜੀ। ਇੱਥੋਂ ਦੇ ਰਹਿਣ ਵਾਲੇ ਸ਼ੁਰੂ? ਇੱਥੋਂ ਦੇ। 47 ਤੋਂ ਪਹਿਲਾਂ ਦੇ? ਹਾਂ 47 ਤੋਂ ਪਹਿਲਾਂ ਦੇ ਇੱਥੋਂ ਰਹਿਣ ਵਾਲੇ ਤੁਸੀਂ? ਅਸੀਂ ਇੱਥੋਂ ਦੇ ਰਹਿਣ ਵਾਲੇ ਹਾਂ। ਸਾਡਾ ਪਿਓ ਦਾਦਾ ਵੀ ਇੱਥੋਂ। ਇਹ ਜਦੋਂ ਆ ਹੋਈ ਹੈ ਵੰਡ ਜਦੋਂ ਵੰਡ ਹੋਈ ਹੈ 47 ਟਾਈਮ ਕਿੱਡੇ ਕੁ ਸੋ ਤੁਸੀਂ ਭਲਾ? 47 ਜਦੋਂ ਵੰਡ ਹੋਈ ਹੈ ਉਦੋਂ ਮੈਂ ਵਾਹਵਾ ਐਡਾ ਸਾਰਾ 10-12 ਸਾਲ ਦੇ? ਹਾਂ ਬਸ ਇੰਨਾ ਕੁ ਹੋਣਾ। 10-12 ਸਾਲ ਦੇ। ਸਾਢੇ 36 ਦੀ ਪੈਦਾਇਸ਼ ਹੈ ਮੇਰੀ। 1936 ਦੀ ਪੈਦਾਇਸ਼ ਤੁਹਾਡੀ? ਹਾਂਜੀ। 11 ਸਾਲ ਦੇ ਹੋ ਤੁਸੀਂ ਇਹਦਾ ਮਤਲਬ? ਬਸ ਜਿੰਨੇ ਦਾ। ਹਾਂਜੀ 11 ਸਾਲ ਹੀ ਬਣਦੇ। ਹਾਂ ਸਹੀ ਹੋ ਗਿਆ। ਆਪਣੇ ਪਿੰਡ ਦੇ ਵਿੱਚ ਕਿਹੜੀ ਕੌਮਾਂ ਰਹਿੰਦੀਆਂ 47 ਟਾਈਮ? ਪਿੰਡ ਕੌਮਾਂ ਮਤਲਬ ਰਹੀਆਂ ਨੇ ਤੇਲੀ, ਰਾਈ। ਅੱਛਾ ਜੀ। ਤੇ ਘੁਮਿਆਰ। ਤੇ ਮਤਲਬ ਜੋ ਖੱਤਰੀ ਬਾਹਮਣ। ਅੱਛਾ ਜੀ। ਇਹ ਕੌਮਾਂ ਸਾਰੀਆਂ ਮਤਲਬ ਇੱਥੇ ਸਨ। ਇੱਥੇ ਰਹਿੰਦੀਆਂ। ਇੱਥੇ ਮਸਜਿਦਾਂ ਕਿੰਨੀਆਂ ਉਦੋਂ ਭਲਾ? ਮਸਜਿਦਾਂ 2 ਸਨ ਉਦੋਂ? 2 ਸਨ। ਹਾਂਜੀ। ਇੱਕ ਆ ਸੀ ਵੱਡੀ ਮਸਜਿਦ? ਹਾਂਜੀ। ਅੱਛਾ ਜੀ। ਇੱਕ ਪਰਲੀ ਲਾਵੇਂ ਮੈਂ ਸ਼ੌਕਤ ਦੀ ਬੈਠਕ ਉਹ ਵੀ ਵੱਡੀ ਹੈ। ਅੱਛਾ। ਇਹ 2 ਮਸਜਿਦਾਂ ਸਨ। ਸਹੀ ਹੈ ਜੀ। ਤੇ ਆ ਦੂਜੀਆਂ ਜਿਹੜੀਆਂ ਨੇ ਇਹ ਆਬਾਦੀਆਂ ਵੀ ਬਣੀਆਂ ਤੇ ਮਸਜਿਦਾਂ ਵੀ ਬਣੀਆਂ। ਅੱਛਾ। ਆਬਾਦੀ ਦੇ ਨਾਲ ਵੱਧਦੀ ਚਲੀ। ਆਬਾਦੀ ਦੇ ਨਾਲ ਮਤਲਬ ਮਸਜਿਦਾਂ ਵੀ ਵੱਧਦੀਆਂ। ਹਾਂਜੀ। ਤੇ ਹੁਣ ਨਾ ਹੋਣ ਇੱਥੇ ਗੁਰਦੁਆਰਾ ਜਾਂ ਮੰਦਿਰ ਵੀ ਹੈ ਸੀ ਉਦੋਂ? ਨਹੀਂ ਮੰਦਿਰ ਕੋਈ ਨਹੀਂ ਸੀ। ਮੰਦਿਰ ਹੈ ਸੀ ਉੱਥੇ ਮਕਾਮੇ। ਅੱਛਾ। ਮਕਾਮੇ ਤੋਂ ਕੀ ਮੁਰਾਦ? ਮਕਾਮ ਮਤਲਬ ਪਿੰਡੋਂ ਲਾਂਦੇ ਪਾਸੇ ਵੇ ਪਿੰਡ ਦੇ ਨਾਲ ਉੱਥੇ ਸੀ।
ਅੱਛਾ ਅੱਛਾ ਲਹਿੰਦੇ ਪਾਸੇ ਉੱਥੇ ਮੰਦਿਰ ਆਇਆ ਸੀ ਟੈਂਪਲ ਆਇਆ ਸੀ। ਉੱਥੇ ਸੀ ਮੰਦਿਰ, ਇੱਕ ਮੰਦਿਰ ਸੀ ਬਣੇ, ਮਤਲਬ ਇਹ ਪਾਨੇ ਵਾਲਾ ਖੂਹ ਸੀ। ਅੱਛਾ ਉੱਥੇ ਵੀ ਮੰਦਿਰ ਸੀ। ਸਕੂਲ ਜਿਹੜਾ ਸੀ ਨਾ ਉਹ ਵੀ ਨੰਬਰ 'ਚ ਸੀ। ਇਹਦੇ ਤੋਂ ਇਸ ਬੰਨੇ ਸੀ ਉਹ, ਅੱਛਾ ਉੱਥੇ ਵੀ ਮੰਦਿਰ ਸੀ। ਉੱਥੇ ਹੌਜ਼ ਵੀ ਹੋਣਾ ਪਾਣੀ ਵਾਲਾ ਬਾਵੇ ਰਹਿੰਦੇ ਸਨ। ਉਹ ਹੌਜ਼ ਬਣਾਇਆ ਸੀ ਪਾਣੀ ਵਾਲਾ ਜਿੱਥੇ ਉਹ ਮੰਨਤਾਂ ਆਪਣੀ ਕਰਦੇ ਹਨ, ਨਹਾਉਂਦੇ ਨਹਾਉਂਦੇ ਹਾਂ, ਬਣਿਆ ਹੋਣਾ ਮੰਦਿਰ ਜਿਹਾ। ਉਹ ਤਲਾਅ ਤਲੂ ਬਣਾਇਆ ਸੀ। ਤਲਾਅ ਉਹਨੂੰ ਹੌਜ਼ ਹੀ ਕਹਿੰਦੇ। ਹਾਂ। ਅੱਛਾ ਅੱਛਾ। ਤੇ ਉੱਥੇ ਉਹ ਜਿਹੜੇ ਨੇ ਗੁਰਦੁਆਰੇ ਕਿੰਨੇ ਹਨ ਬਾਬਿਓ? ਗੁਰਦੁਆਰੇ ਦੋ ਸਨ। ਕਿੱਥੇ ਕਿੱਥੇ ਕਰ ਗਏ ਹਾਂ ਭਲਾ? ਇੱਕ ਤੇ ਗੁਰਦੁਆਰਾ ਵੱਡੀ ਮਸੀਤ ਵਾਲਾ ਜਿਹੜੀ ਬਾਜ਼ਾਰ ਜਾਂਦਾ ਨਾ ਪਰਾਂ ਨੂੰ, ਹਾਂਜੀ ਅੱਗੇ ਜਾ ਕੇ ਤੇ ਇਸ ਬੰਨੇ ਆਉਂਦਾ ਸੀ। ਅੱਛਾ ਹਲਟੀ ਲੱਗੀ ਸੀ ਉੱਥੇ, ਬੰਚ ਡੱਠੇ ਸਨ ਬੜੇ ਬੜੇ ਵੱਡੇ ਤਖਤ ਪੋਸ਼, ਉਹਨਾਂ ਦੇ ਬੰਦੇ ਬੈਠਦੇ ਹੁੰਦੇ ਸਨ। ਅੱਛਾ ਅੱਛਾ। ਤੇ ਹੁਣ ਉਹ ਹੈ ਕਿ ਖਤਮ ਹੋ ਗਿਆ? ਉਹ ਤੇ ਖਤਮ ਹੋ ਗਿਆ, ਇਹ ਨਾ ਰਹੇ ਨਹੀਂ, ਸ਼ਾਇਦ ਕੋਈ ਨਹੀਂ ਦਿੱਤੀ ਤੇ। ਅੱਛਾ ਅੱਛਾ। ਘਰ ਕੋ ਬਣਾਤਾ ਹੈ ਮਸਜਿਦ? ਨਵੇਂ ਸਾਡੇ ਭਾਈ ਆਏ ਨੇ, ਨਾ ਕੋਈ ਨਹੀਂ ਸਹਿ ਹੈ ਰਹਿਣ ਦੀ, ਸਾਰੇ ਢਾਹ ਕੇ ਬਣਾਏ ਨੇ। ਅੱਛਾ ਅੱਛਾ। ਤੇ ਦੂਸਰਾ ਕਿੱਥੇ ਕਰਕੇ ਸੀ ਦੂਸਰਾ ਗੁਰਦੁਆਰਾ? ਦੂਸਰਾ ਗੁਰਦੁਆਰਾ ਜਿਹੜਾ ਸੀ ਉਹ ਆ ਜਿਹੜਾ ਬਾਜ਼ਾਰ ਆ ਲਾਂਝੇ ਨੂੰ ਜਾਂਦਾ ਹੈ ਨਾ, ਹਾਂਜੀ ਇਹ ਬਾਜ਼ਾਰ ਉਸ ਗੁਰਦੁਆਰੇ ਨੂੰ ਜਾਂਦਾ। ਉਸ ਗੁਰਦੁਆਰੇ ਤੋਂ ਅੱਗੇ ਫਿਰ ਨਿਕਲ ਕੇ ਇਹ ਸੜਕ ਸੀ ਜਿਹੜੀ ਸ਼ਹਿਰ ਲਾਉਂਦੀ ਹੈ, ਅੱਗੇ ਜਾ ਕੇ ਸੇਮ ਦੇ ਪੁਲ ਤੋਂ ਚੜ੍ਹਦੀ ਸੀ। ਅੱਛਾ ਜੀ। ਜਿਹੜੀਆਂ ਬਾਦਸ਼ਾਹੀ ਸੜਕਾਂ ਸਨ, ਤੇ ਇਹ ਮਤਲਬ ਇਹ ਵੀ ਛੱਡ ਦਿੱਤੀ। ਉਹ ਜਿਹੜਾ ਸੀ ਉਹ ਪਿਆ ਹੁੰਦਾ ਸੀ, ਉਹ ਮਤਲਬ ਨਵਾਂ ਸੜਕ ਉੱਥੇ ਬਣਾ ਲਈ, ਜਿੰਨੇ ਆ ਜਿਹੜੀ ਵੱਡੀ ਆਉਂਦੀ ਜੀਟੀ ਰੋਡ ਆ ਰਿਹਾ। ਬਾਬੇ ਆਪਣੀ ਜ਼ਮੀਨ ਹੈ ਤੁਹਾਡੀ? ਜ਼ਮੀਨ ਸਾਡੀ ਕੋਈ ਨਹੀਂ ਸੀ ਜੀ। ਕੋਈ ਨਹੀਂ ਸੀ ਹੈ? ਸਾਡੇ ਵਡੇਰਿਆਂ ਨੇ ਮਾਮਲਿਆਂ ਤੋਂ ਡਰਦਿਆਂ ਛੱਡ ਛੁੱਟ ਦਿੱਤੀ। ਤੇ ਤੁਸੀਂ ਕੀ ਕਰਦੇ ਹੁੰਦੇ? ਤੁਹਾਡੇ ਵੱਡੇ ਕੀ ਉਸ ਟਾਈਮ ਕਰਦੇ ਆ? ਸਾਡੇ ਪਿਓ ਜਿਹੜੇ ਸਨ ਉਹ ਇਸੇ ਤਰ੍ਹਾਂ ਕਦੀ ਕਿਸੇ ਦੇ ਨਾਲ ਤੇ ਕਦੀ ਕਿਸੇ ਦੇ ਨਾਲ, ਗੱਲ ਸੱਚੀ ਚਾਹੀਦੀ। ਦਿਹਾੜੀ ਦੱਪਾ ਕਰਦੇ ਨੇ? ਹਾਂਜੀ ਦਿਹਾੜੀ ਦੱਪਾ? ਹਾਂ ਦਿਹਾੜੀਆਂ ਦੂੜੀਆਂ ਤਾਂ ਕੋਈ ਨਹੀਂ ਸਨ, ਉਂਝ ਮਤਲਬ ਨਹੀਂ ਨਾਲ ਰਹਿ ਜਾਂਦੇ ਸਨ। ਦਾਣੇ ਲੈਂਦੇ ਸਨ। ਠੇਕੇ ਤੇ ਨਹੀਂ ਹਮਾਂਦੇ ਬੰਦੇ ਪਹਿਲੀ? ਠੇਕੇ ਤੇ ਨਹੀਂ ਪਹਿਲੀ ਬੰਦੇ ਬੰਦੇ? ਪਹਿਲੀਆਂ ਵੀ ਬੰਦੇ ਰਹੇ ਨੇ, ਬਥੇਰਾ ਕੁਝ ਕਰਦੇ ਰਹੇ ਨੇ। ਅੱਛਾ ਜੀ। ਅੱਛਾ ਬਾਬੇ ਉਹਦੇ ਪਿੰਡ 'ਚ ਸਕੂਲ ਹੁੰਦਾ ਸੀ? ਸਕੂਲ ਹੈ ਸੀ। ਕਿੱਥੇ ਤੱਕ ਸੀ? ਕਿੰਨੇ ਸੀ? ਸਕੂਲ ਸੀ ਉਹ ਜਿਹੜੀ ਸੜਕ ਹੁੰਦੀ ਹੈ ਨਾ, ਆ ਜਿੰਦੇ ਵਾਲੇ ਆ ਜਿਹੜੀ ਹੈ ਹਾਂਜੀ ਹਾਂਜੀ ਨਵੀਂ ਬਣੀ ਹੈ, ਜਿਹੜੀ ਇਧਰੋਂ ਮੇਨ ਤੋਂ ਆ ਰਹੀ ਇੱਧਰ। ਹਾਂਜੀ ਇਹ ਸੜਕ ਦੇ ਉੱਤੇ ਲਹਿੰਦੇ ਪਾਸੇ ਮਤਲਬ ਇਸ ਬੰਦੇ ਜਿਹੜੀਆਂ ਦੁਕਾਨਾਂ ਬਣੀਆਂ ਨੇ ਨਾ, ਉਹ ਦੁਕਾਨਾਂ ਨੂੰ ਛੱਡ ਤੋਂ ਪਰਾਂ ਸਿੱਧਾ ਸਾਵੀ ਕਾ ਉਹਦੇ ਲਹਿੰਦੇ ਪਾਸੇ ਸੀ, ਉਹਦੇ ਖੂਹ ਦੇ ਕੋਲ। ਉਹ ਲਾਂਦੇ ਪਾਸੇ ਨਹੀਂ ਸੀ, ਨੁੱਕਰ ਤੇ ਸੀ ਲਾਂਦੇ। ਤੁਸੀਂ ਆਪਾਂ ਜਿਹਨਾਂ ਲੜੋ ਬਜ਼ੁਰਗੋ। ਸਕੂਲ ਕਿੰਨੇ ਤੱਕ ਸੀ? ਸਕੂਲ 4 ਜਮਾਤਾਂ ਤੱਕ। 4 ਜਮਾਤਾਂ ਦਾ ਹੁੰਦਾ ਸੀ ਪ੍ਰਾਇਮਰੀ? ਹਾਂ। ਸਾਡਾ ਚੌਥੀ ਦਾ ਇਮਤਿਹਾਨ ਜਿਹੜਾ ਸੀ ਇਹ ਜਿੰਦੇ ਵਾਲੇ ਅਸਾਂ ਪਾਇਆ ਸੀ। ਤੁਸੀਂ ਉਦੋਂ ਕੀ ਕਰਦੇ ਹੁੰਦੇ? ਪੜ੍ਹਦੇ ਹੋ ਸਕੂਲੇ? ਪੜ੍ਹਦਾ ਸਾਂ। 47 ਜਦੋਂ ਹੋਇਆ ਵਾਕਿਆ? ਹਾਂਜੀ। ਤੁਹਾਡੇ ਨਾਲ ਕੁਛ? ਉਹ ਇਹ ਅਸੀਂ ਹਿੰਦੂ ਸਨ, ਉਹ ਲਿਖਾਉਂਦੇ ਸਨ ਪੋਏ ਤੇ ਟੋਕ ਮੇਨ ਸੀ ਇਸ ਤਰ੍ਹਾਂ ਉਂਗਲਾਂ ਨਾਲ। ਅੱਛਾ ਜੀ। ਤੇ ਉਹ ਮੁਨਸ਼ੀ ਜਿਹੜਾ ਹੁੰਦਾ ਸੀ ਨਾ ਤਾਰਾ ਚੰਦ, ਉਹ ਸਾਨੂੰ ਇੱਥੇ ਤੋਂ ਕਾਨਾ ਠੋਕਦਾ ਹੁੰਦਾ ਸੀ। ਕਿਹੜਾ ਸੀ ਮਾਸਟਰ? ਤਾਰਾ ਚੰਦ ਤੇ ਕਸ਼ਾਬੀ ਮਾਲੇ ਦੋ ਮਾਸਟਰ। ਹਿੰਦੂ ਸਨ ਦੋਵੇਂ ਕਿ ਸਿੱਖ ਸਨ ਭਲਾ? ਦੋਵੇਂ ਇੱਥੋਂ ਦੇ ਸਨ। ਹਿੰਦੂ ਸਨ? ਹਾਂ ਹਿੰਦੂ। ਅੱਛਾ ਅੱਛਾ। ਇਹ ਤੁਹਾਨੂੰ ਪੜ੍ਹਾਉਂਦੇ? ਹਾਂ ਇਹ ਪੜ੍ਹਾਉਂਦੇ ਸਨ। ਕਾਨੇ ਠੋਕਦਾ ਹੁੰਦਾ ਸੀ? ਪੜ੍ਹਾਈ ਬੜੀ ਸੀ ਉਹਨਾਂ। ਅੱਛਾ ਅੱਛਾ। ਪੜ੍ਹਾਉਂਦੇ ਚੰਗਾ। ਤੁਹਾਡੇ ਕੋਈ ਕਲਾਸ ਫੈਲੋ ਜਿਹੜੇ ਨਾਲ ਪੜ੍ਹਦੇ ਹਨ, ਕੋਈ ਸਿੱਖਾਂ ਹਿੰਦੂਆਂ ਦੇ ਮੁੰਡੇ ਹੈ ਬੱਚੇ? ਸਾਡੇ ਨਾਲ ਪੜ੍ਹਦੇ ਰਹੇ ਨੇ ਮੁੰਡੇ ਸਿੱਖਾਂ। ਕਿਸੇ ਦਾ ਨਾਂ ਨੂੰ ਯਾਦ ਦੱਸੋ? ਨਾਮ ਮਤਲਬ ਦੀਪਾ ਸੀ। ਅੱਛਾ ਜੀ। ਤੇ ਜੰਗੀਰਾ ਸੀ। ਹਾਂ। ਤੇ ਇਸ ਤਰ੍ਹਾਂ ਕਰਕੇ ਨਾ ਮਤਲਬ ਵੇਖੋ ਜੀ ਹੁਣ 100 ਦੇ ਨੇੜੇ ਪੜ੍ਹਨ ਭੁੱਲ ਪਲ ਗਏ ਨੇ। ਇਹ ਤੁਹਾਡੇ ਨਾਲ ਪੜ੍ਹਦੇ ਹੁੰਦੇ? ਉਹ ਸਾਨੂੰ ਭੁੱਲ ਗਏ ਸੀ, ਉਹਨਾਂ ਨੂੰ ਭੁੱਲ ਗਿਆ, ਸਾਡੇ ਨਾਲ ਪੜ੍ਹਦੇ ਸਨ। ਹੋਰ ਕਿਹੜੇ ਸਿੱਖ ਰਹਿੰਦੇ ਹਨ ਨਾਮ? ਹੋਰ ਇੱਥੇ ਪਿੰਡ ਦੇ ਸਿੱਖ ਰਹਿੰਦੇ ਹੋ ਤੁਹਾਡੇ ਗੁਆਂਢੀ ਗੁਆਂਢੀ ਦੱਸੋ? ਹੋਰ ਮਹੱਲੇ 'ਚ ਤੁਹਾਡਾ ਘਰ ਕਿੱਥੇ ਕਰਕੇ ਸੀ? ਸਾਡਾ ਘਰ ਜਿਹੜਾ ਸੀ ਇਹ ਜਿਹੜੀ ਵੱਡੀ ਮਸੀਤ ਹੈ ਨਾ, ਇਹਦੇ ਤੋਂ ਇੱਕ ਗਲੀ ਛੱਡ ਕੇ ਤੇ ਉਦੋਂ ਅਗਲੀ ਗਲੀ 'ਚ ਆਉਣ ਨੂੰ ਗੁਰਦੁਆਰਾ ਵੀ ਲੱਗ ਗਈ ਸੀ ਉੱਥੇ? ਗੁਰਦੁਆਰਾ ਸਾਡੇ ਨੇੜੇ ਸੀ। ਗੁਰਦੁਆਰਾ ਅਗਲੀ ਗਲੀ ਤੇ ਸਾਹਮਣੇ ਸੀ। ਜਿੱਥੇ ਤੁਹਾਡਾ ਘਰ ਸੀ ਉਸ ਅਗਲੀ ਗਲੀ ਵਿੱਚ ਗੁਰਦੁਆਰਾ ਸੀ? ਗੁਰਦੁਆਰਾ ਅਗਲੀ ਗਲੀ ਦੇ ਸਾਹਮਣੇ ਸੀ, ਇਸ ਚੜ੍ਹਦੇ ਪਾਸੇ। ਅੱਛਾ ਅੱਛਾ। ਇਸ ਬਾਜ਼ਾਰ ਤੋਂ। ਬਾਬੇ ਤੁਹਾਡਾ ਘਰ ਪੱਕਾ ਸੀ ਉਸ ਟਾਈਮ ਕਿ ਕੱਚਾ?
ਨਹੀਂ ਕੱਚਾ ਸੀ। ਕੱਚਾ ਇਹ ਤਾਂ ਬਹੁਤ ਕੱਚੇ ਸਨ। ਪੱਕਾ ਕੋਈ ਨਹੀਂ। ਅੱਛਾ ਪੱਕੇ ਤੇ ਇੱਧਰ ਆ ਕੇ ਮਸਜਿਦ ਆਪਣੀ ਪੱਕੀ ਸੀ? ਹਾਂ ਮਸਜਿਦ ਉਦੋਂ ਪੱਕੀ ਸੀ? ਮਸਜਿਦ ਜਿਹੜੀ ਸੀ, ਮਸਜਿਦ ਵੀ ਇਹ ਜਿਹੜੀ ਸੀ ਇਹ ਪੱਕੀ ਸੀ, ਉਹ ਜਿਹੜੀ ਲਾਂਘੇ ਵਾਲੀ ਸੀ ਉਹ ਕੱਚੀ ਸੀ। ਤੇ ਤੁਹਾਡੇ ਘਰ ਜਿੱਥੇ ਸੀ, ਤੁਹਾਡੇ ਗੁਆਂਢੀ ਕੋ ਸਿੱਖ, ਕੋ ਹਿੰਦੂ, ਕੋ ਖੱਤਰੀ, ਕੋ ਚੂੜੇ, ਕੋ ਚਮਾਰ? ਸਾਡੇ ਗੁਆਂਢੀ ਜਿਹੜੇ ਸਨ ਲਾਂਘੇ ਹਰਨਾਮ ਸਿੰਘ ਸੀ ਸਾਡੇ ਤੋਂ। ਤੁਹਾਡੇ ਲਾਂਦੇ ਸਾਈਡ ਤੇ? ਹਾਂਜੀ ਉਹਨਾਂ ਦਾ ਘਰ ਸੀ ਹਰਨਾਮ ਸਿੰਘ? ਉਹਨਾਂ ਦਾ ਘਰ। ਅੱਛਾ ਤੇ ਇਹ ਹਰਨਾਮ ਸਿੰਘ ਸਿੱਖ ਹੋਣੇ ਨੇ ਮੇਰੇ ਖਿਆਲ। ਸਿੱਖ ਸਨ। ਅੱਛਾ ਇਹ ਉਹਦਾ ਸੀ। ਤੇ ਉਹ ਜੇ ਚੜ੍ਹਦੇ ਪਾਸੇ ਭਗਵਾਨ ਸਿੰਘ ਦਾ ਸੀ। ਭਗਵਾਨ ਸਿੰਘ? ਭਗਵਾਨ ਸਿੰਘ। ਭਗਵਾਨ ਸਿੰਘ ਅੱਛਾ। ਹਾਂਜੀ ਅੱਛਾ ਅੱਛਾ। ਤੇ ਇਸ ਬੰਨੇ ਛੀਂਬਿਆਂ ਦੇ ਸਨ ਸਾਡੇ ਤੋਂ। ਉਹ ਛਿੰਬੇ ਵੀ ਸਿੱਖਾਂ ਦੇ ਸਨ। ਛਿੰਬੇ ਮੁਸਲਮਾਨ ਸਕੇ? ਛੀਂਬੇ ਮੁਸਲਮਾਨ ਨੇ, ਇੱਥੇ ਹੀ ਨੇ ਉਹ। ਅੱਛਾ ਅੱਛਾ, ਉਹਨਾਂ ਦੇ ਘਰ ਸਨ? ਉਹਨਾਂ ਦੇ ਘਰ ਇੱਥੇ ਹੀ ਨੇ। ਅੱਛਾ ਅੱਛਾ। ਤੇ ਅੱਗੋਂ ਵਡੇਰੇ ਜਿਹੜੇ ਮਰ ਮੁਰ ਤੇ ਗਏ। ਆਪਣੇ ਉਦੋਂ ਪੱਤੀਆਂ ਕਿੰਨੀਆਂ ਸੀ ਪਿੰਡ ਦੀਆਂ ਬਾਬੇ, ਉਹ ਯਾਦ ਹੈ ਕੁਝ? ਕੀ ਪਿੰਡ ਦੀਆਂ ਪੱਤੀਆਂ ਕਿੰਨੀਆਂ ਹੁੰਦੀਆਂ ਉਦੋਂ? ਇੱਕ ਸੀ ਦੋ? ਪੱਤੀਆਂ ਦੋ ਹੀ ਰਹੀਆਂ ਨੇ ਇੱਥੇ। ਦੋ ਰਹੀਆਂ। ਹਾਂਜੀ। ਤੇ ਨੰਬਰਦਾਰ ਕਿੰਨੇ ਆ ਉਦੋਂ? ਨੰਬਰਦਾਰ ਦੋ ਦੋਵਾਂ ਪੱਤੀਆਂ ਦੇ? ਹਾਂਜੀ। ਤੇ ਮੁਸਲਮਾਨ ਜਾਂ ਸਿੱਖ ਹਿੰਦੂ ਵੀ ਸੀ? ਨਹੀਂ ਪਹਿਲਾਂ ਤਾਂ ਸਿੱਖ ਸਨ। ਤੇ 47 ਵਾਲੇ ਦੀ ਬਸ ਤੁਹਾਨੂੰ ਦੱਸਣੀ ਪਹਿਲੇ ਦੀ ਗੱਲ, ਮੈਂ ਤੁਹਾਨੂੰ ਗੱਲ ਹੀ ਪਹਿਲੇ ਵਾਲੀ ਪੁੱਛਣ ਡਿਆ। 47 ਤੋਂ ਪਹਿਲਾਂ ਵਾਲੇ ਦੀ ਮੈਂ ਪੁੱਛਣਾ ਪਿਆ ਕਿ ਉਦੋਂ ਸਿੱਖ ਸਨ ਕਿ ਮੁਸਲਮਾਨ ਨੰਬਰਦਾਰ ਪਿੰਡ? ਸਿੱਖ ਸਨ। ਦੋਵੇਂ ਸਿੱਖ ਸਨ? ਦੋਵੇਂ ਸਿੱਖ ਨੰਬਰਦਾਰ? ਆਹ ਕੋ ਨਾਂ ਯਾਦ ਉਹਨਾਂ ਦਾ ਕੀ? ਨਾ ਜਿਹੜਾ ਚੜ੍ਹਦਾ ਸੀ ਹਾਂਜੀ। ਇਹਦੇ ਨਾਂ ਸੀ ਪ੍ਰਤਾਪ ਸਿੰਘ। ਪ੍ਰਤਾਪ ਸਿੰਘ? ਹਾਂਜੀ। ਅੱਛਾ ਜੀ। ਤੇ ਜਿਹੜਾ ਉਹ ਲਾਂਘੇ ਵਾਲਾ ਸੀ ਉਹਦਾ ਨਾਂ ਜਿਹੜਾ ਉਹ ਯਾਦ ਨਹੀਂ ਲੱਗਦਾ ਸੀ। ਹੈਂ? ਗੁਲਾਮ ਦੇ ਨਾਲ ਲੱਗਦਾ ਸੀ ਕੋਈ। ਉਹਦਾ ਯਾਦ ਨਹੀਂ ਰਿਹਾ। ਉਹਨਾਂ ਦਾ ਉਹ ਡੇਰਾ ਸੀ ਜਿਹੜਾ ਕੋੜਿਆਂ ਵਾਲਾ। ਕੋੜਿਆਂ ਵਾਲਾ ਡੇਰਾ। ਹਾਂ ਇਹ ਕਿੰਨਾ ਦਾ ਸੀ ਡੇਰਾ ਕੋੜਿਆਂ ਵਾਲਾ? ਮਦੀਨ ਕੇ ਬੋਲ ਆ ਗਈ ਸੀ ਫਿਰ। ਹੈ ਬਾਬਿਓ? ਆਹੋ ਮਮਦੀਨ ਵਾਲਾ ਖੂਹ ਜਿਹੜਾ ਸੀ ਨਾ ਉਹ ਨੰਬਰਦਾਰ ਦਾ ਹੀ ਸੀ। ਨਾ ਕੀ ਸੀ ਨਾ ਬਜ਼ੁਰਗੋ? ਇਹ ਨੰਬਰਦਾਰ ਜਿਹੜੇ ਨੇ ਪਹਿਲੀ ਵਾਵਾ ਸੀ ਪ੍ਰਤਾਪ ਕਹਿੰਦੀ? ਨੰਬਰਦਾਰ ਜਿਹੜਾ ਆ ਸੀ ਨਾ ਇਹਦੀ ਤੇ ਜ਼ਮੀਨ ਸੀ ਟਾਲੀਆਂ ਚ ਆਇਆ ਇੱਥੇ ਡੇਰਾ ਸੀ ਜਿਹਦਾ ਨਾਂ ਨਹੀਂ ਤੁਹਾਨੂੰ ਯਾਦ? ਬਹਾਦਰ ਦਾ ਵੀ ਤੇ ਇਹਨਾਂ ਦਾ ਵੀ ਨਾਂ ਇਹਦੇ ਪ੍ਰਤਾਪ ਸਿੰਘ ਸੀ। ਅੱਛਾ ਅੱਛਾ। ਇਹਦੀ ਸੀ ਇੱਧਰ? ਇਹਦੀ ਚਾਚਾ ਭਤਰੀਜਾ ਸਨ ਬਹਾਦਰ ਤੇ ਉਹ ਦੋਵੇਂ ਨੰਬਰਦਾਰ ਆਪਸ ਚਾਚਾ ਭਤੀਜਾ? ਨਹੀਂ ਨੰਬਰਦਾਰ ਨਹੀਂ ਸਨ, ਚਾਚਾ ਭਤਰੀਜਾ ਸਨ। ਇਹ ਤੇਜਾ ਸਿੰਘ ਦਾ ਸੀ ਤੇ ਪ੍ਰਤਾਪ ਸਿੰਘ ਜਿਹੜਾ ਸੀ ਉਹ ਇਹਨਾਂ ਦਾ ਚਾਚਾ ਸੀ ਕਿ ਬਾਬਾ ਸੀ। ਅੱਛਾ ਅੱਛਾ। ਇਸ ਤਰ੍ਹਾਂ ਸਨ। ਅੱਛਾ ਅੱਛਾ ਅੱਛਾ। ਤੇ ਉਹ ਲਾਂਘੇ ਵਾਲੇ ਜਿਹੜੇ ਨੇ ਉਹ ਤੇ ਬਾਬੇ ਜਦੋਂ ਸਿੱਖ ਮਰ ਜਾਂਦੇ ਹਨ ਜਾਂ ਹਿੰਦੂ, ਸਿੱਖ ਹਿੰਦੂ ਜਾਂ ਹਿੰਦੂ ਜਾਂ ਸਿੱਖ ਜਦੋਂ ਮਰਦੇ ਹਨ ਤੇ ਉਹ ਕੀ ਕਰਦੇ ਹਨ, ਕਿੱਥੇ ਕਰਦੇ ਹਨ? ਮਾਰਦੇ ਸਨ, ਸਾੜਦੇ ਸਨ ਉਹਨਾਂ ਨੂੰ। ਮੇਰਾ ਕਹਿਣ ਦਾ ਮਕਸਦ ਕਿੱਥੇ ਸਾੜਦੇ ਹਨ? ਇਸ ਗਲੀ ਨੂੰ ਸਾਹਮਣੇ ਮਤਲਬ ਸਾੜਦੇ ਸਨ। ਮੜੀਆਂ ਉਹ ਵੇਲੀ ਵਾਲੀ ਜਗ੍ਹਾ ਤੇ ਹੈ ਜਗ੍ਹਾ ਕੋਈ ਵੀ ਖਤਮ ਹੋ ਗਈ ਹੁਣ? ਉਹ ਵੀ ਖਤਮ ਪੈਲੀਆਂ ਵਗ ਗਈਆਂ। ਬਾਕੀ ਵੇਲੀ ਬਣੀ ਉੱਥੇ ਬੜਾ ਕੁਝ ਹੁਣ ਬਣ ਗਿਆ। ਉਹ ਕਿੱਥੇ ਲਈ ਉਸ ਵਾਲੀ ਵੇਲੀ ਨਹੀਂ ਕਿ ਸਾਡੇ ਵਾਲੀ ਹੁਣ। ਉੱਥੇ ਵੇਲੇ ਉਹਨੂੰ ਮੜੀ ਕਹਿੰਦੇ ਹਨ? ਮੜੀਆਂ ਕਹਿੰਦੇ ਹਨ? ਮੜੀਆਂ? ਮੜੀਆਂ ਇੱਥੇ ਸਨ ਨਾ। ਮੈਂ ਕਿਹਾ ਉਹ ਜਿੱਥੇ ਸਾੜਦੇ ਉਹਨੂੰ ਮੜੀਆਂ ਕਹਿੰਦੇ ਨੇ? ਹਾਂ ਮੜੀਆਂ ਸਨ ਨਾ। ਅੱਛਾ ਅੱਛਾ ਅੱਛਾ। ਉਹ ਮੜੀਆਂ ਇੱਥੇ ਸਨ ਤੇ ਮੁਸਲਮਾਨਾਂ ਦਾ ਕਬਰਸਤਾਨ ਆ ਇੱਧਰ ਸੀ। ਇਹ ਪਹਿਲਾਂ ਹੀ ਹੈ ਜਿਹੜਾ ਕਬਰਸਤਾਨ ਇਧਰਲੇ ਪਾਸੇ? ਕਬਰਸਤਾਨ ਆ ਜਿਹੜਾ ਥਾਂ ਨਾ ਸਾਰਾ ਇਹ ਤੋੜੀ ਮਤਲਬ ਕਬਰਸਤਾਨ ਹੀ ਸੀ। ਬਾਬੇ ਪਿੰਡ ਵਿੱਚ ਕੋਈ ਉਹ ਪੁਰਾਣਾ ਛੱਪੜ ਤੇ ਹੋਏਗਾ ਹਜੇ ਕਿ ਨਹੀਂ? ਛੱਪੜ ਹੀ ਇਹਨੂੰ ਟੋਭਾ ਕਹਿੰਦੇ ਹਾਂ। ਸੀ ਇੱਕ ਇੱਧਰ ਸੀ ਅੱਛਾ ਜੀ। ਤੇ ਇੱਕ ਲਾਂਘੇ ਪਾਸੇ ਸੀ। ਹੁਣ ਹੈਗਾ ਉਹਨਾਂ 'ਚ ਕੋਈ ਮੌਜੂਦ ਕਿ ਨਹੀਂ? ਖਤਮ ਹੋ ਗਏ ਹੁਣ ਨਿਸ਼ਾਨ ਉਹ ਪੈਲੀਆਂ ਮਾੜੇ ਮਾੜੇ ਉਹਦੀਆਂ ਤਾਂ ਬਣ ਗਈਆਂ ਪੈਲੀਆਂ ਜਿਹੜਾ ਲਾਂਘੇ ਸੀ। ਇੱਕ ਇੱਧਰ ਛੱਪੜ ਜਿਹੜਾ ਹੁਣ ਇੱਥੋਂ ਲੰਘ ਕੇ ਇਹ ਮਾਤਾ ਰਾਣੀ ਹੈ। ਮਾਤਾ ਰਾਣੀ ਦੀਆਂ ਤੇ ਮੇਰੇ ਇਹ ਮਾਤਾ ਰਾਣੀ? ਹਾਂਜੀ। ਉਹ ਜਿੱਥੇ ਹਿੰਦੂਆਂ ਦਾ ਉਹ ਕੀ ਮਾਤਾ ਰਾਣੀ ਰੱਖੀ ਸੀ ਉਹ ਸੀ? ਮਾਤਾ ਰਾਣੀ ਕਿਹਨੂੰ ਆਂਦੇ ਥੋੜਾ ਸਮਝਾਇਆ ਜੀ। ਮਾਤਾ ਰਾਣੀ ਇਹ ਸੀ ਬਾਲ ਬੂਲ ਨੂੰ ਆਉਂਦੇ ਸਾਡੇ ਦੇ ਤੇ ਅੱਛਾ ਅੱਛਾ ਅੱਛਾ। ਮਾਤਾ ਵਾਲੇ ਤੋਂ ਹੋਜ਼ ਵਗੈਰਾ ਜਾਂ ਕੋਈ ਸਹੀ ਹੋ ਜਾਂਦੇ ਸਨ। ਪਾਣੀ ਇੱਥੇ ਸੀ? ਛੱਪੜ ਲਾ ਲਓ ਜਿਵੇਂ ਕਹਿ ਲਈਦਾ। ਕੋਈ ਹੋਜ਼ ਸੀ, ਕੋਈ ਤਲਾਬ ਸੀ? ਹੈ ਨਹੀਂ ਤਲਾਬ ਨੂੰ ਕੋਈ ਨਹੀਂ ਸੀ। ਅੱਛਾ ਉਨੀ ਸੀ ਮੈਂ ਛੱਪੜ ਹੀ ਸੀ। ਅੱਛਾ। ਉਹਨਾਂ ਕੋਈ ਬਿਮਾਰ ਹੁੰਦਾ ਸੀ ਤੇ ਉਹ ਜਾਂ ਕੋਈ ਆਹੋ ਇਹਨੂੰ ਮਾਤਾ ਰਾਣੀ ਹੀ ਸਾਦੇ ਤੇ ਉਹ ਇੱਥੇ ਹਿੰਦੂ ਆਪਣੇ ਬੱਚਿਆਂ ਨੂੰ ਨਵਾਉਂਦੇ ਸਨ? ਨਹਾਉਂਦੇ ਸਨ। ਅੱਛਾ, ਅੱਛਾ। ਹਿੰਦੂ ਵੀ ਨਹਾਉਂਦੇ ਸਨ, ਮੁਸਲਮਾਨ ਵੀ ਨਹਾਉਂਦੇ ਸਨ। ਅੱਛਾ ਅੱਛਾ। ਇਹਨੂੰ ਕਹਿੰਦੇ ਹਾਂ ਮਾਤਾ ਰਾਣੀ ਹੈ? ਹਾਂ ਇਹ 47 ਟਾਈਮ ਦਾ ਇੰਜ ਜੀ? ਇਹ 47 ਦੀ ਤੋਂ ਵੀ ਪਹਿਲਾਂ ਦੀ ਜੀ। ਮੇਰਾ ਕਹਿਣ ਦਾ ਮਕਸਦ ਉਹੀ ਹੈ ਨਾ ਇਹ? ਉਹ ਹੋਈ ਹੈ। ਅੱਛਾ ਅੱਛਾ ਸਹੀ। ਤੇ ਇੱਧਰ ਵਾਲਾ ਜਿਹੜਾ ਇਹ ਤੇ ਪੂਰ ਚੜਿਆ ਤੇ ਉਹ ਜਿਹੜਾ
ਪੂਰਾ ਵੀ ਮਤਲਬ ਕੁਝ ਨੀਵੀਆਂ ਪੈਲੀਆਂ ਨੇ ਉਸ ਛੱਪੜ ਦੀਆਂ ਤੇ ਕੁਝ ਮਤਲਬ ਪੈਲੀਆਂ ਬਣ ਗਈਆਂ ਵਗ ਗਈਆਂ। ਅੱਛਾ ਬਜ਼ੁਰਗੋ, ਕੋਈ ਇੱਥੇ ਖੱਤਰੀਆਂ ਦੀਆਂ ਜਾਂ ਹਿੰਦੂ ਖੱਤਰੀ ਤੇ ਜਾਂ ਸਿੱਖ ਇਹਨਾਂ ਦੀ ਕੋਈ ਦੁਕਾਨਾਂ ਦੁਕਾਨਾਂ ਹੈ ਸਾਂ? ਆ ਖੱਤਰੀਆਂ ਦੀਆਂ ਦੁਕਾਨਾਂ ਹੀ ਸਨ। ਕਿੱਥੇ ਕਰ ਗਏ ਦੁਕਾਨਾਂ ਨੇ? ਇੱਕ ਤੇ ਦੁਕਾਨ ਸੀ ਉਹਦੇ ਨਾਂ ਸੀ ਹੋਏ, ਇੱਕ ਤੇ ਨਾਂ ਨਹੀਂ ਜ਼ਹਿਨ ਚ ਆਉਂਦੇ, ਮੋਹਨ ਸਿੰਘ ਦੇ ਨਹੀਂ? ਜਿਹੜਾ ਜਿਹਦੇ ਨੰਬਰ ਹੁੰਦਾ ਨਾ ਦਿਲਬਰ, ਉਹਦੇ ਸਾਹਮਣੇ ਸੀ ਦੁਕਾਨ। ਦੁਕਾਨ। ਸੁਨਿਆਰੇ ਦੀ ਨਹੀਂ ਸੀ ਇਹ? ਦੁਕਾਨ ਸਾਹਮਣੇ ਸੀ। ਇਹ ਸੁਨਿਆਰੇ ਦੀ ਨਹੀਂ ਸੀ? ਹੈਂ? ਸੁਨਿਆਰੇ ਦੀ ਨਹੀਂ, ਸੁਨਿਆਰੇ ਦੀ ਨਹੀਂ, ਕਰਿਆਨਾ ਸੀ। ਕਰਿਆਨਾ ਸੀ। ਅੱਛਾ, ਉਹ ਜਿਹੜੀ ਡੱਬੇ ਡਬਲ ਫਾਟਕ ਵਾਲੀ, ਆਹੋ। ਉਹ ਜਿਹਦੇ ਚ ਨੂਰ ਲਲਾਰੀ ਰਹਿੰਦਾ ਸੀ, ਉਹ ਨੂਰ ਲਲਾਰੀ ਜਿਹਦੇ ਚ ਰਹਿੰਦਾ ਸੀ, ਉਹ ਵੀ ਦੁਕਾਨ ਉਹ ਸੀ। ਵੇਖੀ ਆ। ਉਹ ਵੀ ਖੱਤਰੀ। ਉਹ ਕਿਹਦੀ ਸੀ ਜੀ? ਉਹ ਖੱਤਰੀਆਂ ਦੀ ਨਹੀਂ, ਖੱਤਰ ਹੈ ਤਾਂ ਖੱਤਰੀਆਂ ਦੀ ਸੀ। ਉਹਦੇ ਵਿੱਚ ਦੁਕਾਨ ਕਰਦੀ ਸੀ, ਮੈਂ ਪਤਾ ਯਾਦ ਕਰ। ਕਰਿਆਨਾ ਜੀ, ਕਰਿਆਨਾ। ਦੁਕਾਨ ਕਰਿਆਨਾ ਹੀ ਸਨ। ਸੁਨਿਆਰਿਆਂ ਦੀ ਕੋਈ ਨਹੀਂ ਦੁਕਾਨਾਂ ਕੁਛ? ਸੁਨਿਆਰਿਆਂ ਵਾਲੀ ਦੁਕਾਨ ਮੈਂ ਨਹੀਂ ਵੀ ਵੇਖੀ, ਐਵੇਂ ਝੂਠ ਮਾਰਨਾ ਹੈ। ਮੁਸਲਮਾਨ ਦੀ ਜਾਂ ਸਿੱਖ ਦੀ ਕਿਸੇ ਦੀ ਸੁਨਿਆਰੇ ਦੀ ਦੁਕਾਨ ਉਂਝ ਹੈ ਸੀ ਇੱਥੇ ਕਿ ਨਹੀਂ? ਮੈਂ ਇਹ ਕਹਿ ਰਿਹਾ, ਨਹੀਂ, ਯਾਦ ਨਹੀਂ, ਪਤਾ ਕੋਈ ਨਹੀਂ। ਨਹੀਂ ਵੇਖੀ। ਅੱਛਾ ਅੱਛਾ। ਹਾਂਜੀ, ਇਹ ਪਤਾ ਦੱਸਦੇ ਹੀ ਉਹ। ਜਿਹਦੇ ਸਭ ਲਕਾਣੀ ਸੀ ਇਹ ਸਭ। ਅੱਛਾ ਅੱਛਾ। ਨਹੀਂ ਹੈ ਸਨ ਬਾਬੇ, ਤੁਹਾਨੂੰ ਨਹੀਂ ਪਤਾ ਹੋਣਾ ਨਾ। ਇੱਥੇ ਮੋਹਨ ਸਿੰਘ ਜਿਹੜਾ ਨਾ, ਜਿਹੜਾ ਹਿੰਦੂ ਖੱਤਰੀ, ਉਹਨਾਂ ਦੀ ਦੁਕਾਨਾਂ ਹੈ ਤੇ ਸੋਨੇ ਦੀਆਂ, ਸੁਨਿਆਰੇ ਸਨ ਉਹ। ਮੋਹਨ ਸਿੰਘ ਹੁਣ ਕੀ ਉਹਨਾਂ ਦੀ ਹੈ ਸਨ ਦੁਕਾਨ, ਲੇਕਿਨ ਤੁਹਾਡੇ ਇਲਮ ਚ ਨਹੀਂ ਨਾ, ਜਾਂ ਤੁਹਾਨੂੰ ਨਹੀਂ ਵੇਖੀਆਂ ਜਾਂ ਤੁਹਾਨੂੰ ਨਹੀਂ। ਬਸ ਇੱਥੋਂ ਜੰਮਣ ਤੋਂ ਪਹਿਲਾਂ ਪੜਨ ਜਾਂਦੇ ਹੁੰਦੇ ਸਾਂ ਵਿੱਚੋਂ ਲੰਘ ਕੇ ਪਿੰਡ ਦਿਓ, ਅੱਜ ਵੀ ਦੁਨੀਆ ਚ ਤੇ ਉਂਝ ਵਸਲੇ ਉਹਨਾਂ ਨੇ ਵੈਸੇ ਪਤਾ ਕੀ, ਉਹਨਾਂ ਸੁਨਿਆਰੇ ਦੁਕਾਨਾਂ ਤੁਹਾਨੂੰ ਹੁਣ ਜਿਹੜੇ ਕੋਈ ਰੁਪਈਆ ਦੋ ਮਿਲਦਾ, ਤੁਸੀਂ ਸੁਨਿਆਰੇ ਕੋਲ ਥੋੜਾ ਜਾਣਾ, ਤੁਹਾਨੂੰ ਇਸ ਤੋਂ ਨਹੀਂ ਦੁਕਾਨ ਦਾ ਪਤਾ ਚੱਲਿਆ। ਅਗਰ ਉਹ ਖਾਣ ਪੀਣ ਵਾਲੇ ਹੁੰਦੇ ਫਿਰ ਤੁਹਾਨੂੰ ਪਤਾ ਹੋਣਾ ਵੀ ਆ ਕਰਿਆਨਾ ਦੁਕਾਨ ਹੈ ਸੀ, ਕਿਉਂਕਿ ਸੁਨਿਆਰਿਆਂ ਕੋਲ ਹੁਣ ਅਸੀਂ ਕਿੰਨੇ ਕੁ ਖਾਣ ਪੀਣ ਵਾਲੇ ਸ਼ਬਦ ਅਸੀਂ ਲੈਂਦੇ ਹੁੰਦੇ ਸਾਂ। ਇਸ ਤੋਂ ਤੁਹਾਡੇ ਇਲਮ ਚ ਨਹੀਂ ਨਾ ਆਈ, ਨਾ ਤੁਸੀਂ ਦੁਕਾਨ ਦੇ ਬੜੇ ਤੇ ਨਾ ਫਿਰ ਪਤਾ ਇੱਕ ਚੱਲਿਆ। ਬਿਹਾਰੀ ਖੱਤਰੀ ਜੀ ਸੀ ਜਿੱਥੇ ਮਾਝੇ ਤਾਜੇਰੀ ਹੁੰਦੇ ਸਨ। ਅੱਛਾ, ਬਿਹਾਰੀ ਖੱਤਰੀ, ਹਾਂ, ਉਹ ਵੀ ਦੁਕਾਨ ਸੀ? ਉਹ ਵੀ ਦੁਕਾਨ। ਕਾਹਦੀ ਦੁਕਾਨ ਸੀ? ਕੱਪੜੇ ਦੀਆਂ? ਉਹ ਵੀ ਨਹੀਂ, ਉਹ ਵੀ ਕਰਿਆਨੇ ਦੀ। ਅੱਛਾ ਅੱਛਾ। ਤੁਸੀਂ ਕਿਹਦੇ ਕੋਲ ਸੌਦਾ ਲੈਂਦੇ ਹੁੰਦੇ ਹੋ? ਅਸੀਂ ਤੇ ਸੌਦਾ ਲੈਂਦੇ ਸਾਂ ਇੱਥੋਂ, ਮਤਲਬ ਸਾਡੇ ਕੋਲ ਦੁਕਾਨ ਸੀ ਪਰਾਂ। ਅੱਛਾ ਬਾਬਿਓ, ਜਦੋਂ ਇੱਥੇ ਰਹਿੰਦੇ ਹਨ ਹਿੰਦੂ ਖੱਤਰੀ ਵਗੈਰਾ, ਹਾਂਜੀ, ਉਹਨਾਂ ਦਾ ਮੁਸਲਮਾਨਾਂ ਦਾ ਆਪਸ ਚ ਕਿਵੇਂ ਦਾ ਰਹਿਣ ਬਹਿਣ ਇੱਥੇ ਸੀ, ਰਹਿਣ ਸਹਿਣ ਹੱਲੇ ਹੁੱਲੇ ਹੋਣ ਤੋਂ ਪਹਿਲਾਂ? ਕੋਈ ਉਹ ਲੜੇ ਲੁੜੇ ਕਦੀ ਨਹੀਂ ਸਨ ਕਿਸੇ ਨਾਲ। ਮੈਂ ਉਹੀ ਪੁੱਛਣਾ ਵੀ ਰਹਿਣ ਰੂਣ ਸਹੀ ਸੀ? ਹਾਂ, ਬੜਾ ਸਹੀ ਸੀ। ਸਹੀ ਰਹਿ ਰਹੇ ਹਾਂ? ਹਾਂ ਜੀ। ਕੋਈ ਵਰਤੋਂ ਭਾਜੀ ਮਾੜੀ ਮੋਟੀ ਹੈ? ਸਿੱਖ ਜਿਹੜਾ ਸੀ, ਸਿੱਖ ਸਨ, ਇਹ ਸਗੋਂ ਰਾਖੀ ਕਰਦੇ ਸਨ ਸਾਡੀ। ਅੱਛਾ ਜੀ। ਹਾਂ ਜੀ। ਉਹ ਉੱਥੇ ਹੋਣਾ ਬਾਹਰ ਬਾਗ ਭਾਈ ਹੈ ਨਾ, ਤੇ ਰਾਤ ਨੂੰ ਇਹਨਾਂ ਫਿਰਨਾ ਘੋੜੀਆਂ ਤੇ, ਜਿਹੜਾ ਸੁੱਤਾ ਦਿਸਣਾ ਉਹ ਨਾਲੇ ਤਾਂ ਚਪੇੜਾ ਮਾਰਦੀਆਂ ਤੇ ਨਾਲੇ ਘੱਲ ਦੇਣਾ। ਬਈ ਅਸੀਂ ਕਾਹਦੇ ਲਈ ਜੇ ਤੁਸੀਂ ਇਹਨਾਂ ਦੀ ਰਾਖੀ ਕਰਨੀ ਹੈ। ਇਹ ਚੋਰੀ ਕਦੀ ਨਹੀਂ ਸੀ ਹੋਈ। ਅੱਛਾ ਅੱਛਾ। ਅੱਛਾ ਬਾਬੇ, ਜਦੋਂ ਇੱਥੋਂ ਪਿੰਡੋਂ ਗਏ ਨੇ ਉਹ, ਇਹ ਤੁਹਾਨੂੰ ਪਤਾ ਨਾ ਪਿੰਡ ਵਿੱਚ ਕੋਈ ਕਤਲਕਾਰ ਹੋਈ, ਕੋਈ ਨਾ ਮਰੇ ਮੁਰੇ ਜਾਂ ਕੋਈ ਸਾੜਿਆ ਕੋਈ? ਬਿਲਕੁਲ ਕੋਈ ਸ਼ੈ ਨਹੀਂ ਇੱਥੇ ਹਿੱਲੀ। ਇਸ ਬਾਦਰ ਨੇ ਇਧਰੋਂ ਜਸਾ ਆਇਆ ਸੀ, ਖੋਰੇ ਕਿੱਥੋਂ ਟੁਰੇ ਸਨ, ਮਲਕਿਆਂ ਤੋਂ ਕਾਮੋਕਿਆਂ ਤੋਂ ਕਿੱਥੋਂ। ਅੱਛਾ ਅੱਛਾ। ਉਹ ਜਿਸ ਵੇਲੇ ਆਏ ਸਨ ਤੇ ਇਸ ਉਹਨਾਂ ਨੂੰ ਆਖਿਆ ਸੀ, ਐਸਾ ਕਿਆ ਇੱਥੇ ਆ ਗਏ ਹੋ ਨਾ, ਜੇ ਮੇਰੇ ਕਿਸੇ ਬੱਚੇ ਦਾ ਵੀ ਪਿੰਡ ਚੋਂ ਨੁਕਸਾਨ ਹੋਇਆ ਨਾ, ਮੈਂ ਤੁਹਾਨੂੰ ਸਿੱਖਾਂ ਨੂੰ ਇੱਥੇ ਹੀ ਸਾੜਦਾ, ਜਾਣ ਕੋਈ ਨਹੀਂ ਦੇਣਾ। ਜਿਹੜੇ ਮਲਕਿਆਂ ਤੋਂ ਕਾਮੋਕੇ ਵਾਲੀ ਸਾਈਡ ਤੋਂ ਆਏ ਸਨ, ਆਹੋ, ਉਹ ਲੁੱਟਣ ਪੁੱਟਣ ਵਾਲੇ ਉਹ ਕੌਣ ਸਨ, ਸਿੱਖ ਜਾਂ ਮੁਸਲਮਾਨ? ਉਹ ਜਸਾ ਹੀ ਆਇਆ ਸੀ ਨਾ, ਮਤਲਬ ਇਹਨਾਂ ਜਾਣਾ ਸੀ ਕੈਂਪ 'ਚ, ਸੱਚੇ ਸੌਦੇ ਇਹਨਾਂ ਨੂੰ ਕੈਂਪ। ਪੈਣ ਵਾਸਤੇ ਆਪਣੇ ਲਾਇਆ ਸੀ, ਲੁੱਟਣ ਵਾਸਤੇ? ਹਾਂ, ਲੁੱਟਣ ਵਾਸਤੇ ਕੋਈ ਨਹੀਂ ਸਨ ਆਏ। ਹਾਂ। ਉਸ ਆਖਿਆ ਵੀ ਮੈਂ ਇੱਥੇ ਬਾਲ ਦਾ ਵੀ ਨੁਕਸਾਨ ਤੁਸੀਂ ਨਹੀਂ ਕਰਨਾ। ਇਹ ਬਾਲ ਵੀ ਕੋ ਮਾਰਿਆ ਨਾ, ਤੇ ਮੈਂ ਇੱਥੇ ਸਾੜਨੇ ਨੇ ਤੁਹਾਨੂੰ ਸਾਰਿਆ। ਅੱਛਾ ਅੱਛਾ ਅੱਛਾ। ਉਸ ਬਿਲਕੁਲ ਕੋਈ ਸ਼ੈ ਹਿੱਲਣ ਨਹੀਂ ਸੀ ਦਿੱਤੀ। ਮੁੜ ਜਦੋਂ ਜਾਣ ਲੱਗੇ ਨੇ, ਉਦੋਂ ਇਹਨਾਂ ਸਾਡਿਆਂ ਵਡੇਰਿਆਂ ਨੂੰ ਸੱਦਿਆ। ਅੱਛਾ ਜੀ। ਬਈ ਆਓ ਸਾਨੂੰ ਕੈਂਪ ਛੱਡ ਕੇ ਆਓ। ਇਹ ਮੁੜ ਨਾਲ ਗਏ, ਸੱਚੇ ਸੌਦੇ ਜਾ ਕੇ ਛੱਡਾ ਗੁਰਦੁਆਰੇ 'ਚ।
ਇਹ ਟੋਰਾ ਹੈ ਫਿਰ ਅੱਛਾ ਅੱਛਾ ਤੇ ਉਹ ਮੁੜ ਗੱਡੀਆਂ ਉੱਥੋਂ ਭਰ ਕੇ ਜਾਂਦੀਆਂ ਸਨ ਹਿੰਦੁਸਤਾਨ ਨੂੰ। ਸਹੀ ਫਿਰ ਸਹੀ ਸਲਾਮਤ ਤੋਂ ਚਲੇ ਗਿਆ। ਇਹ ਸਹੀ ਸਲਾਮਤ ਗਏ ਨੇ ਸਾਡੇ ਪਿੰਡ ਦੇ ਬਾਬੇ ਉਹਨਾਂ ਕੋ ਜਾਂ ਵਿਆਹਾਂ ਸ਼ਾਦੀਆਂ ਵਗੈਰਾ ਜਾਣਾ ਹੈ ਸੀ ਤੁਹਾਡਾ ਕਿਸੇ ਨਾਲ ਕਿ ਤੁਹਾਡੇ ਗੁਆਂਢੀ ਸਾਥ ਹੋ ਜਾਂਦੇ ਕਿਸੇ ਨੂੰ? ਵਿਆਹਾਂ ਸ਼ਾਦੀਆਂ 'ਚ ਨਹੀਂ ਸਾਂ ਜਾਂਦੇ ਨਾ। ਅੱਛਾ ਅੱਛਾ ਨਾ ਪਿੰਡ ਵਿੱਚ ਦਰਬਾਰ ਹੈ ਕੋਈ ਪੁਰਾਣਾ? ਦਰਬਾਰ ਆ ਬਾਬੇ 47 ਤੋਂ ਪਹਿਲੇ ਦੀ ਗੱਲ ਮੈਂ ਕਰਨਾ। ਹੈਂ? 47 ਤੋਂ ਪਹਿਲਾਂ? 47 ਤੋਂ ਪਹਿਲਾਂ ਦਾ ਹੀ ਹੈ। ਪਹਿਲਾਂ ਦਾ? ਹਾਂਜੀ ਮੇਲਾ ਲੱਗਦਾ ਸੀ ਬਾਬਾ ਇੱਥੇ ਉਦੋਂ? ਮੇਲਾ ਤਾਂ ਕੋਈ ਨਹੀਂ ਲੱਗਾ ਲੁੱਗਾ ਉਹਨਾਂ ਦੇ ਹੁੰਦਿਆਂ ਬੜੀ ਇਹਦੀ ਮੰਨਤਾ ਸੀ। ਇਹ ਹੀ ਮੈਂ ਪੁੱਛਣ ਆ ਉਹਨਾਂ ਦੇ ਹੁੰਦਿਆਂ ਕੀ ਮੰਨਤਾ ਉਹ ਵੀ ਮੰਨਦੇ ਹਾਂ ਸਿੱਖ ਵੀ ਬੜਾ ਮੰਨਦੇ ਸਨ। ਜਾਂਦੇ ਹਾਂ ਦਰਬਾਰ ਤੇ? ਉਹ ਬਹਿੰਦੇ ਸਨ ਮਸਜਿਦ ਦੇ ਸਾਹਮਣੇ। ਅੱਛਾ ਜੀ। ਤੇ ਜਿਹੜਾ ਬਾਲ ਤੇਲ ਲੈ ਕੇ ਜਾਂਦਾ ਸੀ ਨਾ ਹਾਂ ਹਾਂ ਉਹ ਪੁੱਛ ਲੈਂਦੇ ਸਨ ਬਾ ਬੇਟਾ ਕਿੱਥੇ ਪਾਣਾ ਹੈ? ਮਸੀਤੇ ਪਾਣਾ ਹੈ। ਅੱਛਾ ਤੇ ਆਖਣਾ ਉਹ ਡੋਲਾ ਪਿਆ ਹੀ ਉੱਥੇ ਜਾ ਕੇ ਪਾ ਦੇ। ਮਸੀਤੇ ਨਹੀਂ ਸਨ ਵੜਦੇ ਤੇ ਜੇ ਦਰਬਾਰ ਦਾ ਨਾਂ ਲੈਂਦਾ ਸੀ ਤੇ ਉਹਦੇ ਤੋਂ ਲੈ ਕੇ ਭੱਜ ਵਗਦੇ ਸਨ। ਦਰਬਾਰ ਚਾਪ ਪਾ ਕੇ ਆਉਂਦੇ ਸਨ। ਅੱਛਾ ਜੀ। ਹਾਂਜੀ ਇਹ ਜਿਵੇਂ ਮੁਸਲਮਾਨ ਮੰਨਤਾ ਕਰਦੇ ਉਹਦਾ ਅਦਬ ਕਰਦੇ ਹਾਂ। ਬੜਾ ਅਦਬ ਕਰਦੇ ਸਨ। ਸਹੀ ਸਹੀ ਸਹੀ। ਤੇ ਬਾਬੇ ਉੱਥੇ ਕਬੱਡੀ ਕਬੱਡੀ ਹੁੰਦੀ ਸੀ ਕਿ ਨਹੀਂ ਪਿੰਡ 'ਚ? ਕਬੱਡੀ ਵੀ ਖੇਡਦੇ ਸਨ ਮੁੰਡੇ ਮੁੰਡੇ। ਮੇਲਿਆਂ ਦੀ ਗੱਲ ਕਰਨੇ ਕਬੱਡੀ ਹੁੰਦੀ ਸੀ? ਮੇਲਾ ਵੀ ਮੁੰਡੇ ਇੱਥੇ। ਅੱਛਾ ਬਾਬੇ ਉਹ ਬਸ 1-2 ਮਿੰਟ ਹੁਣ ਤੁਹਾਡੇ ਇਹ ਦੱਸੇ ਕੋਈ ਨਾ ਸਿੱਖਾਂ ਵਿੱਚੋਂ ਜਵਾਨ ਕਿਹੜਾ ਕੋਈ ਵੇਖਿਆ ਹੋਇਆ ਤੁਹਾਨੂੰ ਦੇਣ 'ਚ ਹੋਏ ਸਭ ਨੂੰ ਬਹੁਤ ਜਵਾਨ ਸਨ ਐਵੇਂ? ਸਿੱਖਾਂ ਚੋਂ ਸਿੱਖਾਂ ਚੋਂ ਵਿਰਸਾ ਪਹਿਲਵਾਨ ਸੀ। ਅੱਛਾ ਜੀ। ਅੱਛਾ ਪਿੰਡ ਦੇ ਸੀ ਉਹ? ਆਹ ਪਿੰਡ 'ਚ। ਅੱਛਾ ਉਹ ਗੁਰਦੁਆਰੇ ਦੇ ਨਾਲ ਹੈ। ਮੇਰੇ ਜਿਹੜਾ ਕੱਦ ਹੈ ਸੀ ਮੇਰੇ ਜਿਹੜਾ ਕੱਦ ਹੋਣਾ ਹੈਂ? ਮੇਰੇ ਜਿਹੜਾ ਹੈ ਕੱਦ ਬਹੁਤ ਜਵਾਨ ਸੀ ਮੈਂ ਕਿਹਾ ਮੇਰੇ ਤਰ੍ਹਾਂ? ਨਹੀਂ ਚੰਗਾ ਭਲਾ ਘੁਲਦਾ ਸੀ। ਜਵਾਨ ਚੰਗਾ ਸੀ ਕੱਦ ਵਾਵਾ ਮੈਂ ਲੰਮਾ ਕੱਦ ਦੀ ਗੱਲ ਕਰਨਾ ਲੰਮਾ ਕੱਦ ਵੀ ਵਾਵਾ ਸੀ ਐਡਾ ਲੰਮਾ ਵੀ ਨਹੀਂ ਸੀ। ਪੂਰਾ ਕੱਦ ਸੀ ਤੇ ਆਈ ਸੀ ਚੰਗਾ। ਘੁਲਦਾ ਸੀ ਪਹਿਲਵਾਨ ਸੀ ਹੈਂ? ਘੁਲਦਾ ਸੀ ਕੁਸ਼ਤੀਆਂ ਕਰਦਾ ਸੀ? ਹਾਂ ਤੇ ਉਹਨਾਂ ਕੋ ਮੁਸਲਮਾਨ ਨਹੀਂ ਘੁਲਦਾ ਉਹਦੇ ਨਾਲ ਮੁਸਲਮਾਨ ਜਿਹੜਾ ਸੀ ਇਹ ਸ਼ਾਹ ਮੁਹੰਮਦ ਖੋਖਰ ਉਹਨਾਂ ਦਾ ਮਤਲਬ ਜੋਟੀਦਾਰ ਸੀ। ਅੱਛਾ ਉਹ ਕਿੱਥੋਂ ਦਾ ਸ਼ਾਹ? ਉਹ ਸਾਡੇ ਪਿੰਡ ਦਾ। ਇੱਥੋਂ ਦਾ? ਹਾਂਜੀ। ਢਾ ਲੈਂਦਾ ਸੀ ਨਾ ਸਿੱਖ ਨੂੰ ਕਿ ਨਹੀਂ? ਹਾਂ ਢਾਂਦਾ ਹੁੰਦਾ ਸੀ ਉਹਨੂੰ? ਕਈ ਕੁਸ਼ਤੀਆਂ ਖੋਖਰ ਨੇ ਲੜੀਆਂ ਸਨ। ਲਾਮੇ ਵੀ ਜਾਂਦੇ ਸਨ ਮੇਲਿਆਂ ਤੇ ਅੱਛਾ ਉੱਥੇ ਵੀ ਕੋਲ ਕੌਡੀ ਜੇ ਉਹ ਹੁੰਦਾ ਸੀ। ਅੱਛਾ ਤੇ ਸਿੱਖਾਂ ਦੀ ਜਿਹੜੀ ਜ਼ਮੀਨ ਕਿਹਦੀ ਜ਼ਿਆਦਾ ਕੋਈ ਹੈ ਪਤਾ? ਸਿੱਖਾਂ ਦੀ ਜ਼ਮੀਨ ਜਿਹੜੀ ਸੀ ਇਹ ਰੂੜ ਸਿੰਘ ਦੀ ਜ਼ਮੀਨ ਜ਼ਿਆਦਾ ਸੀ। ਇਹ 4 ਮਰਬਿਆਂ ਦਾ ਮਾਲਕ ਸੀ। ਅੱਛਾ ਤੇ ਦੂਜੇ ਜਿਹੜੇ ਸਨ ਇਹ ਥੋੜੇ ਮਾਲਕ ਸਨ। ਅੱਛਾ ਅੱਛਾ। ਆ ਜਿਹੜੇ ਬਹਾਦਰ ਤੇ ਦਰਬਾਰਾ ਸਨ ਇਹਨਾਂ ਦੀ ਵੀ ਥੋੜੀ ਮਾਲਕੀ ਸੀ। ਹਾਂ ਇਹਨਾਂ ਦੀ 12-13 ਪੈਲੀਆਂ ਸੀ। ਉਧਰ ਜਾ ਕੇ ਇਹਨਾਂ ਬੜੀ ਮਾਂਜੀ ਹੈ। ਉਧਰ ਜਾ ਕੇ ਫਿਰ ਮੁੱਲ ਲਈ ਹੋਣੀ ਨਾ? ਮੁੱਲ ਨਹੀਂ ਲਈ। ਇਹ ਜਿਹੜੀ ਗਈ ਹੈ ਇਹ ਚੁਆਰਮ ਚ ਉੱਥੇ ਜਾ ਕੇ ਚੁਆਰਮ ਚ ਪਈਆਂ। ਖੂਹ ਖਾ ਹੈ ਮਸ਼ਹੂਰ ਕੋ ਉਹਨਾਂ ਦੇ? ਹਾਂ ਉਹਨਾਂ ਦੇ ਕੋਈ ਖੂਹ ਮਸ਼ਹੂਰ ਹੈ ਨੇ ਖੂਹ ਬਾਹਰ ਪੈਲੀਆਂ ਵਿੱਚ ਸਿੱਖਾਂ ਦੇ ਕੋਈ? ਆਹੋ ਹਾਂ ਤੁਹਾਨੂੰ ਯਾਦ ਹੈ ਦੱਸੋ ਖੂਹਾਂ ਦੇ ਨਾਮ? ਉਹ ਜਿਹੜੇ ਨੇ ਉਹ ਤੇ ਸਨ ਟਾਲੀਆਂ ਵਾਲੇ। ਅੱਛਾ ਉਹਦਾ ਟਾਲੀ ਵਾਲਾ ਖੂਹ ਸੀ? ਟਾਲੀਆਂ ਵਾਲਾ ਡੇਰਾ ਸੀ। ਅੱਛਾ ਟਾਲੀ ਵਾਲਾ। ਤੇ ਇਹ ਬੋੜ ਵਾਲਾ ਡੇਰਾ ਜਿਹੜਾ ਸੀ ਇਹ ਭਾਈ ਵੀ ਨਾਲ ਥੋੜਾ ਨਾਂ ਦੱਸੀ ਜਾਏ ਕਿਹੜਾ ਸੀ? ਟਾਲੀ ਵਾਲਾ ਕਿਹਦਾ ਸੀ ਡੇਰਾ? ਟਾਲੀ ਵਾਲਾ ਬਹਾਦਰ ਸਿੰਘ ਪ੍ਰਤਾਪ ਸਿੰਘ ਇਹ ਉਹਨਾਂ ਦਾ ਸੀ ਤੇ ਇਹ ਉਹਨਾਂ ਦਾ ਸੀ। ਇਹ ਜਿਹੜਾ ਦੂਸਰਾ ਦੱਸਿਆ ਜੀ? ਤੇ ਦੂਜਾ ਜਿਹੜਾ ਸੀ ਬੋੜ ਵਾਲਾ ਇਹਦੇ ਤੇ ਮਤਲਬ ਸ਼ੀਸ਼ੂ ਗੰਡੂ ਤੇ ਇਹੋ ਜਿਹੇ ਹੁੰਦੇ ਸਨ। ਅੱਛਾ ਅੱਛਾ ਇਹ ਉਹਨਾਂ ਦਾ ਸੀ? ਉਹਨਾਂ ਵੀ ਗੁਰਦੁਆਰਾ ਇੱਕ ਕੋਠਾ ਬਣਾਇਆ ਸੀ ਅੱਛਾ ਅੱਛਾ ਅੱਛਾ। ਉੱਥੇ ਗੁਰਦੁਆਰਾ ਮਾੜਾ ਆਪਣਾ ਬਣਾਇਆ? ਆਪਣਾ। ਵੈਸੇ ਡੇਰਿਆਂ ਦੀ ਛੋਟੀ ਜਿਹੀ ਮਸਜਿਦ ਬਣਾਈ ਹੁੰਦੀ ਹੈ ਇੱਕ ਜਾਂ ਮਸਜਿਦਾਂ ਜਿਵੇਂ ਛੋਟੀਆਂ ਬਣੀਆਂ ਇਵੇਂ ਉਹ ਇੱਕ ਕੋਠਾ ਬਣਿਆ। ਅੱਛਾ ਅੱਛਾ ਅੱਛਾ। ਤੇ ਹੁਣ ਤੇ ਉਹ ਵੇੜ ਵੂੜ ਲਿਆ ਮੁਸਲਮਾਨਾਂ ਉਹ ਵੀ। ਜ਼ਾਹਰੀ ਬਾਤ ਹੈ ਜਦੋਂ ਇੱਥੇ ਫਿਰ ਬਾਅਦ ਚ ਕੋਈ ਸਿੱਖ ਨਹੀਂ ਆਇਆ ਫਿਰ ਉਹ ਜਿਹਨਾਂ ਹਾਜ਼ਰਾਂ ਨੂੰ ਮਿਲਿਆ ਜਿਹਨਾਂ ਜੋ ਮਰਜ਼ੀ। ਤੇ ਜਿਹੜਾ ਸੀ ਰੰਗੀਰਾਮ ਇਹ ਖੱਤਰੀ ਦਾ ਡੇਰਾ ਸੀ। ਉਹ ਕਿੱਥੇ ਕਰਕੇ ਸੀ? ਉਹ ਮੋਟਰਵੇ ਦੇ ਨਾਲ ਉਰਲੇ ਪਾਸੇ। ਅੱਛਾ ਅੱਛਾ। ਤੁਹਾਨੂੰ ਕਿਹੜੀ ਸਾਈਡ ਪੈਂਦੀ? ਆ ਸਾਹਮਣੇ ਦੱਖਣ ਸਾਈਡ। ਆਹੋ। ਤੇ ਜਿਹੜਾ ਨਵਾਣਿਆਂ ਵਾਲਾ ਸੀ ਇਹਦੇ ਨਾਲ ਮਤਲਬ ਡੇਰਾ ਹੁੰਦਾ ਸੀ। ਉਹ ਇਹਨਾਂ ਬਾਬੇ ਮੰਦੇ ਖਾ ਹੁੰਦਾ ਸੀ। ਉਹ ਮੁਸਲਮਾਨ ਸੀ? ਉਹ ਮੁਸਲਮਾਨ ਹੋ ਗਏ ਸਨ ਨਾ। ਉਹ ਪਹਿਲਾਂ ਸਿੱਖ ਸਨ? ਪਹਿਲਾਂ ਸਿੱਖ ਗਏ ਹਾਂ ਤੇ ਬਾਅਦ ਚ ਮੁਸਲਮਾਨ ਫਿਰ ਉਹ ਇਸ ਤਰ੍ਹਾਂ ਹੋਏ। ਅੱਛਾ ਜੀ। ਇਹ ਵੀ ਮੈਂ ਤੁਹਾਨੂੰ ਦੱਸਿਆ ਨਾ ਕਿਵੇਂ ਹੋਏ ਨੇ।
ਇਹ ਲੱਗੇ ਪਾੜਛੇ ਜਿਹੜੇ ਸਨ ਇਹ ਪੈਂਦੇ ਸਨ ਉਹ ਛੱਪੜ 'ਚ ਅੱਛਾ ਆ ਕੋਠੇ ਹੁੰਦੇ ਹਾਂ ਤੇ ਉਹ ਆਉਂਦੇ ਸਨ ਤੇ ਉਹ ਮਾਰਦੇ ਸਨ ਹੁੱਜ ਡਾਂਗ ਦੀ ਤੇ ਉਹ ਮਤਲਬ ਪਰਾੜ ਪਾੜਛਾ ਪੁੱਟਦੇ। ਕੋਠੀ ਛਾਂਦੇ ਸਨ ਇਹ ਲੱਗੇ ਲੜਨਾ ਅੱਛਾ ਲੜਨ ਲੱਗੇ ਤੇ ਇਹਨਾਂ ਨੂੰ ਪਏ ਮਤਲਬ ਵੇਖੋ ਅਫਸਰ ਬ ਲੜਨਾ ਨਹੀਂ ਅੰਗਰੇਜ਼ ਦਾ ਖਰੇ ਦੌਰ ਸੀ ਲੜਿਆ ਜੇ ਨਾ ਤੁਹਾਡਾ ਫੈਸਲਾ ਕਰਨਾ ਫੈਸਲਾ ਇਹਨਾਂ ਇਹ ਕੀਤਾ ਲਿਆਂਦੀ ਖੱਲ ਅੱਛਾ ਜੀ ਇਹ ਨਹੀਂ ਪਤਾ ਗੋਕੇ ਦੀ ਸੀ ਮੇਰੂ ਦੀ ਸੀ ਕਿਹਦੀ ਸੀ ਚਲੋ ਜਿਹੜੇ ਵੀ ਹੋਣੇ ਖੱਲ ਕੁ ਲਿਆਂਦੇ ਖੱਲ ਲਿਆਂਦੀ ਆਖਣ ਲੱਗੇ ਲਾਬੀ ਜਿਹੜਾ ਦੰਦਾਂ ਚੜਾ ਕੇ ਨਾ ਜਿੱਥੇ ਲੈ ਜਾਏਗਾ ਉੱਥੇ ਅਸੀਂ ਬੁੱਤੀ ਲਾ ਦਿਆਂਗੇ ਅੰਮਾ ਪਿਛਾੜ ਗਿਆ ਜੀ ਕਿਸੇ ਦਾ ਹੋਰ ਕੀਤਾ ਇਹਨਾਂ ਦਾ ਵਡੇਰਾ ਸੀ ਬਾਬੇ ਮੰਦੇ ਕਿਆਂ ਦਾ ਅੱਛਾ ਉਹਨਾਂ ਦਾ ਇਹਨਾਂ ਦਾ ਵਡੇਰਾ ਸੀ ਉਹ ਪਾਈ ਲੜਾਈ ਦੰਦਾਂ ਚ ਜਿਉਂ ਲੈ ਕੇ ਤੁਰਿਆ ਉਹ ਅਗਾ ਵਾਹ ਵਰਨ ਵਾਲੇ ਤੋਂ ਵੀ ਅਗਾ ਪਰਾਂ ਲੈ ਗਿਆ ਬਹੁਤ ਹੀ ਦੂਰ ਲੈ ਗਿਆ ਮਾਸ ਦੀ ਉੱਥੇ ਬੁੱਤੀ ਮੋੜ ਲੱਗ ਗਈ ਅੱਛਾ ਅੱਛਾ ਬਾਈ ਇੰਨੀ ਅੰਮੋ ਪਿਛਾੜ ਗਈ ਅੱਛਾ 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 ਮੋੜੇ ਬਚੇ ਸਨ ਪਾੜਛੇ ਪੁੱਛੇ ਨਹੀਂ ਤੇ ਟਾ ਜਾਂਦੇ ਸਨ ਦੇ ਸੁੱਟ ਪੁੱਟ ਜਾਂਦੇ ਸਨ ਨਹੀਂ ਮੁਸਲਮਾਨ ਕਿਵੇਂ ਹੋਏ ਫਿਰ ਹੈਂ ਮੁਸਲਮਾਨ ਕਿਵੇਂ ਹੋਏ ਬਾਬੇ ਮੰਦੇ ਦੇ ਮੁਸਲਮਾਨਾਂ ਦੇ ਕਿੱਥੇ ਸਿੱਖਾਂ ਦੀ ਸਨ ਉਹਨਾਂ ਦੇ ਇਹ ਨਾਲ ਰਹਿੰਦੇ ਸਨ ਗੁਰਦੁਆਰਾ ਵੀ ਤੇ ਘਰ ਵੀ ਸਨ ਇਹਨਾਂ ਦੇ ਲੇਕਿਨ ਇਹ ਮੁਸਲਮਾਨ ਕਿਵੇਂ ਹੋਏ ਮੁਸਲਮਾਨ ਇਹਨਾਂ ਨੂੰ ਪਾਣੀ ਨਹੀਂ ਸਨ ਲੈਣ ਦਿੰਦੇ ਅੱਛਾ ਇਹਨਾਂ ਆਖਿਆ ਜਾਓ ਅਗਾ ਕੰਮ ਕਰੋ ਇੱਥੇ ਪਾਣੀ ਨਾ ਭਰਿਆ ਜੇ ਗੁਰਦੁਆਰਿਓਂ ਅੱਛਾ ਉਹ ਜਿਸ ਵੇਲੇ ਡੱਕ ਦਿੱਤਾ ਸਾਨੇ ਤੇ ਬਤੇਰਾ ਇਹਨੂੰ ਤਰਲੇ ਤੁਰੇ ਲੈ ਮੰਨੇ ਹੀ ਨਾ ਆਖਣ ਲੱਗੇ ਤੁਸੀਂ ਅਸੀਂ ਮਸੀਤੋਂ ਲੈ ਲੈਨੇ ਤੇ ਮੁਸਲਮਾਨ ਹੋ ਜਾਣੇ ਆ ਫੇਰ ਹੋਏ ਸਨ ਅੱਛਾ ਸਿੱਖ ਨਹੀਂ ਸਨ ਪਾਣੀ ਲੈਣ ਦਿੰਦੇ ਸਿੱਖ ਨਹੀਂ ਸਨ ਲੈਣ ਦਿੱਤੇ ਉਹਨੇ ਹੁੱਕਾ ਪਾਣੀ ਬੰਦ ਬਾਬੇ ਕਰ ਮੰਦੇ ਗਿਆ ਨੂੰ ਉਹ ਹੁੱਕਾ ਪਾਣੀ ਬੰਦ ਕਰ ਯਾਰ ਛੱਡਿਆ ਬਾਬੇ ਮੰਨਦੇ ਸਨ ਕਿ ਜਿਹੜੇ ਸਿੱਖ ਸਨ ਦੂਸਰੇ ਸਿੱਖ ਜਿਹੜੇ ਨੇ ਉਹ ਇਹਨਾਂ ਵਿੱਚ ਵੀ ਹੁੰਦੇ ਨੇ ਤਗੜੇ ਮਾੜੇ ਆਹੋ। ਦੂਸਰੇ ਤਗੜੇ ਉਹਨਾਂ ਨੇ ਉਹਨਾਂ ਨੂੰ ਪਾਣੀ ਨਹੀਂ ਸਾ ਲੈਣ ਦਿੰਦੇ ਇਹਨੇ ਕਿਹਾ ਅਸੀਂ ਮੁਸਲਮਾਨ ਹੀ ਦੇਣੇ ਮਸੀਤੋਂ ਲੀਲਾ ਕਰਾਂਗੇ ਜਾ ਕੇ ਹਾਂਜੀ ਬਾਬੇ ਇਹ ਦੂਜੇ ਚੋਖੇ ਜੂ ਸਨ ਤੇ ਉਹ ਥੋੜੇ ਅੱਛਾ ਸਨ ਬਾਬੇ ਉਹ ਜਦੋਂ ਇੱਥੋਂ ਗਏ ਨੇ ਸਿੱਖ ਤੇ ਹਿੰਦੂ ਜਦੋਂ ਵੰਡ ਹੋ ਗਈ ਹਾਂ। ਇੰਡੀਆ ਚਲੇ ਗਏ ਹਾਂ। ਉੱਥੋਂ ਕੋਈ ਆਪਣਾ ਪਿੰਡ ਵੇਖਣ ਆਇਆ ਕੋਈ ਹਿੰਦੂ ਖੱਤਰੀ ਸਿੱਖ ਵਗੈਰਾ ਕੋਈ ਉੱਥੋਂ ਆਇਆ ਸੀ ਬਾਦਰ ਦਾ ਮੁੰਡਾ ਜੰਗੀਰਾ ਜੰਗੀਰਾ ਆਇਆ ਸੀ ਹਾਂਜੀ ਅੱਛਾ ਤੇ ਫਿਰ ਇੱਕ ਦੋ ਹੋਰ ਆਏ ਨੇ ਹੋਰ ਬਾਅਦ ਕੋਈ ਨਹੀਂ ਆਇਆ ਇਹ ਜਾਂਦੇ ਆ 47 ਟਾਈਮ ਜਦੋਂ ਗਏ ਨੇ ਨਿਕਲੇ ਨੇ ਉਦੋਂ ਤਾਂ ਨੀ ਕੋਈ ਵਕਤੀ ਤੌਰ ਮੁਸਲਮਾਨ ਹੋ ਕੇ ਇੱਥੇ ਰਿਹਾ ਨਹੀਂ ਚਲੇ ਗਏ ਸਰ ਇੱਥੇ ਮੁਸਲਮਾਨ ਕੋਈ ਨਹੀਂ ਹੋ ਗਿਆ ਅੱਛਾ ਅੱਛਾ ਸਾਰੇ ਚਲੇ ਗਏ ਮੁਸਲਮਾਨ ਜਿਹੜੇ ਹੈ ਇੱਥੇ ਉਹ ਪਹਿਲਾਂ ਦੇ ਸੀ ਸਹੀ ਹੈ ਤੇ ਬਾਬੇ ਉਹ ਭਲਾ ਕਿੱਧਰ ਨੂੰ ਗਏ ਸੀ ਇੱਥੋਂ ਮਤਲਬ ਕੈਂਪ ਕਿੱਥੇ ਲੱਗਾ ਸੀ? ਕਿੱਥੇ ਗਏ ਪਤਾ ਕੰਮ ਸੱਚੇ ਸੌਦੇ ਇੱਥੋਂ ਸੱਚੇ ਸੌਦੇ ਚਲੇ ਗਏ ਇੱਥੋਂ ਸੱਚੇ ਸੌਦੇ ਪਿੰਡ ਦੇ ਬੰਦੇ ਜਾ ਕੇ ਛੱਡ ਆਏ ਸਨ ਅੱਛਾ ਨਾਲ ਗਏ ਸਾਹਿਬ ਛੱਡ ਕੇ ਨਾਲ ਗਏ ਸਨ ਇਹਨਾਂ ਆਖਿਆ ਸੀ ਬਾਦਰ ਨੇ ਆਖਿਆ ਸੀ ਸਾਡੇ ਨਾਲ ਚੱਲਣਾ ਜਿਵੇਂ ਕੈਂਪ ਤੇ ਇਹਨੇ ਉਹ ਮੁੜੇ ਤੇਲੀ ਵੀ ਤੇ ਰਾਈ ਵੀ ਤੇ ਜਿਹੜੀਆਂ ਕੌਮਾਂ ਸਨ ਨਾ ਅੱਛਾ। ਸਾਈ ਵੀ ਇਹ ਸਾਰੇ ਨਾਲ ਗਏ ਸਨ ਉੱਥੇ ਜਾ ਕੇ ਛੱਡ ਆਏ ਸਨ ਤੇ ਜਾਣ ਲੱਗਿਆ ਤੁਸੀਂ ਤੇ ਪਿੰਡ ਦੇ ਇੱਥੋਂ ਦੇ ਹੋ ਰਹਿਸ਼ੀ ਹੋ ਜਦੋਂ ਗਏ ਨੇ ਲੈ ਕੇ ਕੀ ਗਏ ਤੇ ਛੱਡ ਕੇ ਕੀ ਗਏ ਲੈ ਕੇ ਤੇ ਉਹ ਕੁਛ ਵੀ ਨਹੀਂ ਗਏ ਜਾਣਾ ਉਹਨਾਂ ਕੀ ਸੀ ਇੱਥੇ ਛੱਡ ਕੇ ਸਾਰਾ ਕੁਝ ਸਭ ਕੁਝ ਹੀ ਡੰਗਰ ਤੁਹਾਡੇ ਵੀ ਕੋਈ ਆਏ ਹੱਥ ਕਿ ਨਹੀਂ ਕੁਛ ਹੈ ਸਾਡੇ ਕੋਲ ਵੀ ਭਾਂਡੇ ਭੁੰਡੇ ਇਹ ਜਿਹੜੀ ਸ਼ਾ ਚੱਲੀ ਲੈ ਟੋਟ ਮਾਰ ਦੋ ਤੇ ਕਰਦੇ ਰਹੇ ਮਾਲ ਡੰਗਰ ਵੀ ਤਾਂ ਹੋਣਾ ਉਹਨਾਂ ਦਾ ਮਾਲ ਡੰਗਰ ਬੜਾ ਮਾਲ ਤੇ ਮਾਲ ਉਹ ਇਕੱਠਾ ਹੋਇਆ ਸੀ ਉਹ ਇਹਨਾਂ ਨੂੰ ਮਾਜਰਾਂ ਨੂੰ ਮਿਲਿਆ ਸੀ ਇੱਕ ਦਫਾ ਦੋ ਆਏ ਨੇ ਤੇ ਕੁਝ ਜਿਹੜੇ ਇਕੱਠਾ ਕਰਨ ਵਾਲੇ ਸਨ ਉਹ ਖਾ ਗਏ ਕੁਝ ਇਹਨਾਂ ਨੂੰ ਮਿਲ ਗਿਆ ਜੱਟਾਂ ਬਥੇਰਾ ਕੀਤਾ ਪੈਂਦਾ ਹੋਵੇਗਾ ਨਾ ਵੀ ਉੱਥੇ ਛੱਡ ਕੇ ਗਏ ਇਹ ਹਾਲ ਇੱਥੇ ਜਿਹੜੇ ਖੱਤਰੀ ਕੁੱਤਰੀ ਸਨ ਉਹ ਆਂਦੇ ਨੇ ਬੜੇ ਅਮੀਰ ਹੁੰਦੇ ਹਨ ਬੜਾ ਮਾਲ ਇਕੱਠਾ ਕੀਤਾ ਹੁੰਦਾ ਜਿਵੇਂ ਸੁਨਿਆਰੇ ਸਨ ਕੋਈ ਨੱਪ ਨੁੱਪ ਕੇ ਗਏ ਹੁਣ ਬਾਅਦ ਚ ਨਹੀਂ ਆਏ ਕੱਢਣ ਵਾਸਤੇ ਨਾ ਕੋਈ ਨਹੀਂ ਆਇਆ ਅੱਛਾ ਕੋਈ ਨਹੀਂ ਆਇਆ ਤੇ ਇੱਥੋਂ ਜਦੋਂ ਜਗ੍ਹਾ ਪੁੱਟ ਕੇ ਨਵੀਆਂ ਬਣਾਈਆਂ ਤੇ ਉਂਝ ਵੀ ਨਹੀਂ ਕਿਸੇ ਨੂੰ ਲੱਭਾ ਕੋਈ ਸਮਾਨ ਅੱਲਾ ਜਾਣੇ ਦੱਸਦੇ ਨਹੀਂ ਲੋਕ ਇਹ ਆਪਣਾ ਆਪ ਤੇ ਨਹੀਂ ਨਾ ਦੱਸਦੇ ਵੀ ਸਾਨੂੰ ਲੱਭਾ ਹੈ ਕਿ ਨਹੀਂ ਲੱਭਾ ਚਲੋ ਠੀਕ ਹੈ ਜੀ ਬਸ ਬੜੀ ਲੰਮੀ ਹੋ ਗਈ ਵੀਡੀਓ ਬੜੀ ਲੰਮੀ ਹੋ ਗਈ ਠੀਕ ਹੈ ਬਾਬੇ ਉਹ ਇਹ ਦੱਸੋ ਹੁਣ ਇੱਕ ਮੈਂ ਮਤਲਬ ਮੈਨੂੰ ਕੋਈ ਸ਼ੈ ਲੱਭਦੀ ਹੈ ਤੇ ਮੈਂ ਤੁਹਾਡੇ ਤੇ ਰੌਲਾ ਪਾਣਾ ਮੈਨੂੰ ਆ ਆ ਹੋਇਆ ਇਹ ਤੇ ਹੈ ਕਿੰਨੇ ਦੱਸਣਾ ਸੀ ਵੇ ਸਗੋਂ ਕਿੰਨਾ ਫੋਲ ਛੱਡਿਆ ਸੀ ਜਦੋਂ ਅਸੀਂ ਆ ਗਏ ਵਸੇ ਨਾ ਗੁਰਦੁਆਰਾ ਕਿੰਨਾ ਫੋਲਿਆ ਸੀ ਵੀ ਇੱਥੋਂ ਕੋਈ ਸ਼ੈ ਲੱਭੇਗੀ ਕਿਦਾਂ ਉਹ ਬੋਰਡ ਵਾਲਾ ਸਾਡਾ ਬੋਰਡ ਵਾਲਾ ਗੁਰਦੁਆਰਾ ਨਹੀਂ ਸੀ ਹੈਗਾ ਸਿੱਖਾਂ ਦਾ ਉਹਦੇ ਵਿੱਚ ਅਸੀਂ ਆ ਕੇ ਬੜੇ
ਬੋਰਡ ਲੈ ਵੀ ਆਵੇ ਹੈ ਬੋਰਡ ਹੈਗਾ ਜੀ ਅੱਛਾ ਭਾਜੀ ਕੀ ਤੁਸੀਂ ਕਿਹਾ ਜਿਹੜਾ ਜਿੱਥੇ ਗੁਰਦੁਆਰਾ ਸੀ ਬੋਰਡ ਵਾਲਾ ਉਹ ਰਸ਼ ਤੁਹਾਡੇ ਕੋਲ ਹੁਣ ਹਾਂ ਨਹੀਂ ਉਹ ਅਸੀਂ ਉੱਥੋਂ ਛੱਡ ਕੇ ਇੱਥੇ ਆ ਗਏ ਮੱਲੇ ਸਾਡੇ ਬਾਬਿਆਂ ਤਾਂ ਰਹਿ ਗਏ ਨੇ ਅੱਧੇ ਘਰ ਉੱਥੇ ਅੱਛਾ ਜਿਹੜੇ ਤੁਸੀਂ ਉਸ ਗੁਰਦੁਆਰੇ ਚ ਆਏ ਸਾਂ ਥੋੜੇ ਦਿਨ ਹੀ ਰਹੇ ਨੇ। ਉਹਨਾਂ ਦੇ ਬਾਤਗਾਹ ਸੀ ਉਹ ਸਿੱਖਾਂ ਦੀ ਸਮਝ ਨੂੰ ਲੱਗ ਜਿਹਦੇ ਵਿੱਚ ਅਸੀਂ ਆ ਕੇ ਵੜੇ ਆ ਤੇ ਉੱਥੇ ਬਹੁਤ ਅਸੀਂ 15-20 ਘਰ ਆ ਕੇ ਇਕੱਠੇ ਹੋ ਗਏ ਸੀ ਉਸ ਤੋਂ ਫਿਰ ਇੱਥੇ ਖਿਲਰ ਗਏ ਆ ਉਹ ਤਾਂ ਫਿਰ ਹੁਣ ਖਤਮ ਕਰਕੇ ਉੱਤੇ ਨਵੀਂ ਇਮਾਰਤ ਬਣੀ ਹਾਂ ਇਮਾਰਤਾਂ ਨਵੀਆਂ ਬਣ ਗਈਆਂ ਬੋਰਡ ਰਹਿ ਗਿਆ ਪੁਰਾਣਾ ਪਰ ਨਿਸ਼ਾਨੀ ਬੋਰਡ ਅਜੇ ਹੈਗਾ ਬੋਰਡ ਵੀ ਬੋਰਡ ਕੋਈ ਖਲੋਤਾ ਨਹੀਂ। ਬੜਾ ਉਹੀ ਅੱਛਾ ਭਾਈ ਰਫੀ ਦੇ ਘਰ ਖਲੋਤਾ ਨਹੀਂ ਬੋਰਡ ਇੱਕ ਖੋਰੇ ਖੜਾ ਹੈ। ਅੱਛਾ ਭਾਜੀ ਉਹ ਜਿਹੜਾ ਬੋਰਡ ਹੈ ਇਸ ਟਾਈਮ ਬੋਰਡ ਜਿਹੜਾ ਹੈਗਾ ਖਲੋਤਾ ਉਹ ਗੁਰਦੁਆਰੇ ਵਿੱਚ ਸੀ ਜਾਂ ਬਾਹਰ ਸੀ ਸਾਈਡ ਤੇ ਕਿੱਥੇ ਕਰਕੇ ਉਹ ਸੈਂਟਰ ਵਿੱਚ ਸੀ ਉਹ ਵਿੱਚ ਤੇ ਨਹੀਂ ਸੀ ਨਾ, ਉਹ ਤਾਂ ਬਾਹਰ ਹੀ ਸੀ ਇਮਾਰਤ ਦੇ ਨਾਲ। ਇੰਜ ਕਰਕੇ ਸੇਨ ਅੱਗੇ ਹੁੰਦਾ ਜਿਵੇਂ ਤੇ ਬਾਬੇ ਉਹ ਕਹਿ ਰਹੇ ਸੇਨ ਦੇ ਵਿੱਚ ਸੀ ਸੇਨ ਦੇ ਵਿੱਚ ਕਮਰੇ ਐਂ ਸੀ ਉਹ ਸੇਂਡ ਮਤਲਬ ਉਹਦਾ ਵਾਵਾ ਖੁੱਲਾ ਸੀ ਨਾ ਮੇਰੀ ਗੱਲ ਹੁੰਦਾ। ਹੁਣ ਅਸੀਂ ਤਾਂ ਕੋਈ ਜਿਵੇਂ ਮਸਜਿਦ ਅਸੀਂ ਕੋਈ ਮੁਸਲਮਾਨ ਕੋ ਬਾਬਾ ਇਹ ਤੇ ਅਮੀਰ ਹੋਵੇ ਸਾਡੀ ਮਸਜਿਦ ਉਹ ਪੂਰੀ ਕਿੱਲੇ ਦੀ ਮਸਜਿਦ ਬਣਾ ਦੇਵੇ ਆਲੇ ਦੁਆਲੇ ਚਾਰ ਦੀਵਾਰੀ ਕਰਦੇ ਵਿੱਚ ਆਏਗਾ ਨਾ ਬੋਰਡ ਆ ਨਾ ਜਾਏਗਾ ਹਾਂ, ਤੇ ਹੋਣਾ ਤੇ ਅੰਦਰ ਹੀ ਨਾ ਚਾਰ ਉਹ ਵੀ ਅੰਦਰ ਹੀ ਸੀ ਚਾਰ ਦੀਵਾਰੀ ਤੋਂ। ਬੋਰਡ ਕਿਉਂਕਿ ਅਸੀਂ ਨਾ ਉੱਥੋਂ ਵੀਡੀਓ ਥੋੜੀ ਬਣਾ ਕੇ ਜਾਣਾ ਤਾਂ ਉਹ ਮਤਲਬ ਇੱਕ ਬੋਰਡ ਸੀ ਹਾਂ ਇੱਕ ਪਿੱਪਲ ਸੀ ਅੱਛਾ ਇੱਕ ਮਤਲਬ ਦੋ ਬੋਰਡ ਸਨ ਮੇਰਾ ਖਿਆਲ ਇੱਕ ਪਿੱਪਲ ਇੱਕ ਖੂਹੀ ਵੀ ਹੈਗੀ ਸੀ ਹੈ ਖੂਹੀ ਵੀ ਆਈ ਸੀ ਬਾਹਰ ਉਹਨਾਂ ਦੀ ਖੂਹੀ ਵੀ ਆਈ ਸੀ ਤੇ ਖੂਹੀ ਵੀ ਸੀ ਹਲਟੀ ਲੱਗੀ ਸੀ ਉਹ ਵੀ ਉਹਦੇ ਥੱਲੇ ਸੀ ਬੋਰਡ ਦੇ ਆਹੋ ਬੋਰਡ ਦੇ ਥੱਲੇ ਸੀ ਲੱਗੀ ਉੱਥੇ ਦੋ ਤਿੰਨ ਬੋਰਡ ਸੀ ਨਾ ਜੇ ਕਰਕੇ ਖੁੱਲੇ ਹਾਂਜੀ ਹਾਂ ਖੁੱਲੇ ਸਾਰੇ ਪਾਸੇ ਬਾਤਗਾਹ ਸੀ ਉਹਨਾਂ ਦੀ ਕਮਰੇ ਹਾਂਜੀ ਜਿੱਥੇ ਆਪਣਾ ਅਸੀਂ ਤੇ ਨਿੱਕੇ ਨਿੱਕੇ ਉਹ ਬੋਰਡ ਜਿਹੜਾ ਨਾ ਬੋਰਡ ਸਰਾਏ ਰੁਕਸਾਨ ਇੱਥੇ ਜਿਹੜਾ ਉਹਨਾਂ ਦਾ ਗੁਰਦੁਆਰਾ ਸੀ ਡਬਲ ਸਟੋਰੀ ਸੀ ਉਸ ਟਾਈਮ ਫਿਰ ਪੱਕਾ ਹੋਣਾ ਨਾ ਤੇ ਕਮਰੇ ਸੀ ਉਹ ਪੱਕਾ ਸੀ ਮਜਲਾ ਸੀ ਛੋਟੀ ਇੱਥੇ ਸਕੂਲ ਦੇ ਉੱਤੇ ਰਹਿੰਦੇ ਸੀ ਇਮਾਰਤ ਜਿਹੜੀ ਸੀ ਨਾ ਉਹ ਪੱਕੀ ਸੀ ਤੇ ਦਮਜਲੀ ਸੀ ਹੁਣ ਕੋ ਐਸੇ ਸਿੱਖਾਂ ਟਾਈਮ ਦੀ ਉਹਦੇ ਚੋਂ ਸਰੰਗੀ ਵਾਲੇ ਮਤਲਬ ਛੇੜੇ ਛੁਣੇ ਤੇ ਉਹ ਰੰਪਰਾਂ ਵਜਾਉਂਦੇ। ਨਾਜ਼ਰੀਨ 1947 ਟਾਈਮ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼।